ਭਾਈ ਹਰਦੀਪ ਸਿੰਘ ਨਿੱਜਰ ਜਾਂ ਨਿੱਜਰ ਵਰਗੇ ਹੋਰ ਸੂਰਮਿਆਂ ਨੂੰ ਜੇ ਤੁਸੀਂ ਸ਼ਹੀਦ ਕਰਕੇ ਖਤਮ ਕਰਕੇ ਸਰੀਰਕ ਤੌਰ ਤੇ ਇਹ ਸਮਝਦੇ ਹੋਵੋ ਕਿ ਗੱਲ ਖਤਮ ਕਰ ਦਿਆਂਗੇ, ਇਹ ਨਾਮੁਮਕਿਨ ਆ। ਜਿਸ ਤਰੀਕੇ ਨਾਲ ਉੱਥੇ ਖਾਲਿਸਤਾਨ ਦੇ ਝੰਡੇ, ਬੈਨਰ ਤੇ ਨਾਅਰੇ ਗੂੰਜ ਰਹੇ ਸੀ, ਉਹ ਜਿਹੜਾ ਦੁਸ਼ਮਣ ਆ, ਜਿਹੜਾ ਪਿਛਲੇ 5-10 ਦਿਨ ਤੋਂ ਜਿਸ ਤੋਂ ਭਾਈ ਨਿੱਜਰ ਸਾਹਿਬ ਚੜ੍ਹਾਈ ਕੀਤੇ ਆ, ਉਸ ਦਿਨ ਤੋਂ ਜਿਹੜਾ ਲੁੱਡੀਆਂ ਜਿਹੀਆਂ ਪਾਉਂਦੇ ਫਿਰਦੇ ਸੀ, ਖੁਸ਼ੀਆਂ ਜਿਹੀਆਂ ਮਨਾਉਂਦੇ ਫਿਰਦੇ ਸੀ, ਉਹਨਾਂ ਨੂੰ ਜ਼ਰੂਰ ਮਿਰਚਾਂ ਲੱਗੀਆਂ ਹੋਣਗੀਆਂ ਕਿ ਇਹ ਤਾਂ ਕਹਾਣੀ ਕੋਈ ਹੋਰ ਨਿਕਲੀ। ਪਹਿਲਾਂ ਆਪਾਂ ਕਹਿੰਦੇ ਹੁੰਦੇ ਸੀ ਮਨੂ ਸਾਡੀ ਦਾਤਰੀ, ਹੁਣ ਸਾਫ਼ ਜੀ ਗੱਲ ਆ ਵੀ ਹਿੰਦੂ ਆ ਸਾਡੀ ਦਾਤਰੀ, ਅਸੀਂ ਹਿੰਦੂ ਦੇ ਸੋਏ, ਜਿਉਂ-ਜਿਉਂ ਹਿੰਦੂ ਵੱਢਦਾ ਅਸੀਂ ਦੂਣ ਸਵਾਏ। ਉਹ ਬੰਦਾ ਜਿਹੜਾ ਤਲਵਾਰ ਦੇ ਵਾਰ ਨਾਲ ਨਹੀਂ ਮਰ ਸਕਦਾ, ਉਹ ਕਿਵੇਂ ਕਲਮ ਦੇ ਵਾਰ ਨਾਲ ਮਰ ਜਾਂਦਾ ਹੈ, ਉਹ ਅਸੀਂ ਕਰਕੇ ਦਿਖਾਇਆ। ਇਹ ਲੰਡੂ ਉੱਠ ਕੇ ਕਹਿੰਦੇ ਆ ਵੀ 10 ਪਾਤਸ਼ਾਹੀਆਂ ਕਿਉਂਕਿ ਹਿੰਦੂਆਂ ਦੇ ਘਰਾਂ 'ਚ ਜੰਮੀਆਂ ਸੀ, ਇਸ ਕਰਕੇ ਹਿੰਦੂ ਸੀ। ਹਿੰਦੂ ਪਰਿਵਾਰਾਂ ਦੇ ਵਿੱਚੋਂ ਬਹੁਤ ਸਾਰੇ ਨੇ ਭਾਰਤ ਦੇ ਵਿੱਚ ਜਿਹੜੇ ਮੁਸਲਮਾਨ ਬਣ ਗਏ। ਉਹ ਸਦੀਆਂ ਤੋਂ ਮੁਸਲਮਾਨ ਇਸਲਾਮ ਨੂੰ ਧਾਰਨ ਕਰਕੇ ਅੱਗੇ ਦੀ ਅੱਗੇ ਚੱਲਦੇ ਆਏ ਤੇ ਅੱਜ ਉਹਨਾਂ ਦੇ ਬਾਰੇ ਇਹ ਲੋਕ ਕਾਹਤੋਂ ਨਹੀਂ ਮੰਨ ਲੈਂਦੇ ਵੀ ਉਹ ਅੱਜ ਹਿੰਦੂ ਹੀ ਨੇ। ਤੁਸੀਂ ਕਹਿੰਦੇ ਹੋ ਵੀ ਇਹ ਜਿਹੜੇ ਮੁਸਲਮਾਨ ਨੇ ਭਾਰਤ ਦੇ ਤਾਂ ਪਹਿਲਾਂ ਹਿੰਦੂ ਹੁੰਦੇ ਸੀ ਤੇ ਇਹਨਾਂ ਨੂੰ ਜ਼ਬਰ ਨਾਲ ਮੁਸਲਮਾਨ ਬਣਾਇਆ ਗਿਆ, ਤੇ ਫਿਰ ਜੇ ਤੁਹਾਡੇ ਨੇ ਆਪਦੇ ਭਰਾ ਨੇ ਫਿਰ ਇਹਨਾਂ ਨੂੰ ਜੱਫੀ ਪਾਓ। ਇਹਨਾਂ ਨਾਲ ਨਫ਼ਰਤ ਕਾਹਦੋਂ? ਕੁੱਟ-ਕੁੱਟ ਕੇ ਇਹਨਾਂ ਨੂੰ ਜੈ ਸ਼੍ਰੀ ਰਾਮ ਕਹਾਉਂਦੇ ਹੋ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੀ ਯਾਦ ਵਿੱਚ ਜਿਸ ਤਰੀਕੇ ਨਾਲ ਖਾਲਸਾ ਪੰਥ ਜੁੜਿਆ ਤੇ ਜਿਸ ਤਰੀਕੇ ਨਾਲ ਉੱਥੇ ਖਾਲਿਸਤਾਨ ਜਿੰਦਾਬਾਦ ਦੇ ਨਾਅਰਿਆਂ ਨੇ ਦੁਸ਼ਮਣ ਦੇ ਘਰਾਂ ਵਿੱਚ ਇਹ ਗੱਲ ਉਪੜਦੀ ਕਰ ਦਿੱਤੀ ਆ ਕਿ ਭਾਈ ਹਰਦੀਪ ਸਿੰਘ ਨਿੱਜਰ ਜਾਂ ਨਿੱਜਰ ਵਰਗੇ ਹੋਰ ਸੂਰਮਿਆਂ ਨੂੰ ਜੇ ਤੁਸੀਂ ਸ਼ਹੀਦ ਕਰਕੇ ਖਤਮ ਕਰਕੇ ਸਰੀਰਕ ਤੌਰ ਤੇ ਇਹ ਸਮਝਦੇ ਹੋਵੋ ਕਿ ਗੱਲ ਖਤਮ ਕਰ ਦਿਆਂਗੇ, ਇਹ ਨਾਮੁਮਕਿਨ ਆ। ਖਾਲਸਾ ਪੰਥ ਆਪਦੇ ਹੱਕ ਦੀ ਲੜਾਈ, ਇਨਸਾਫ ਦੀ ਲੜਾਈ, ਖਾਲਿਸਤਾਨ ਦੀ ਲੜਾਈ ਸਦਾ ਲਈ ਜਾਰੀ ਰੱਖੇਗਾ ਤੇ ਜਦੋਂ ਤੱਕ UNO ਦੇ ਵਿੱਚ ਖਾਲਿਸਤਾਨ ਦਾ ਝੰਡਾ ਬਾਕੀ ਮੁਲਕਾਂ ਦੇ ਬਰਾਬਰ ਨਹੀਂ ਝੂਲ ਜਾਂਦਾ, ਉਦੋਂ ਤੱਕ ਇਹ ਜੰਗ ਜਾਰੀ ਰਹੂ। ਸੋ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੀ ਯਾਦ ਵਿੱਚ ਜੋ ਅੱਜ ਸਮਾਗਮ ਹੋਇਆ ਤੇ ਜਿਵੇਂ ਉੱਥੇ ਸਿੱਖ ਸੰਗਤਾਂ ਗੁਰਦੁਆਰਾ ਸਾਹਿਬ ਪਹੁੰਚੀਆਂ, ਜਿਸ ਤਰੀਕੇ ਨਾਲ ਸਾਰੀ ਜਿਹੜੀ ਅੰਤਮ ਸੰਸਕਾਰ ਦੀ ਰਸਮ ਤੇ ਹੋਰ ਉੱਥੇ ਸੰਗਤਾਂ ਨੇ ਹਿੱਸਾ ਲਿਆ, ਉਹ ਖਾਲਸਾ ਪੰਥ ਦੇ ਮਨ ਦੇ ਅੰਦਰ ਇੱਕ ਵਿਰਾਗ ਦੀ, ਇੱਕ ਆਪਣੇ ਸ਼ਹੀਦ ਹੋਏ ਸਿੰਘ ਪ੍ਰਤੀ ਜੋ ਸਤਿਕਾਰ ਆ, ਉਹ ਤਾਂ ਭਾਵਨਾ ਜ਼ਾਹਿਰ ਹੋਈ ਹੈ। ਔਰ ਨਾਲ ਦੀ ਨਾਲ ਜਿਹੜਾ ਕਰਨ ਵਾਲਾ ਕੰਮ ਸੀ ਉਹ ਬਹੁਤ ਦੁਨੀਆ ਭਰ ਦੇ ਵਿੱਚ ਗਿਆ। ਜਿਸ ਤਰੀਕੇ ਨਾਲ ਸ਼ਹੀਦ ਦੇ ਨਾਂ ਦਾ ਇੱਕ ਜਹਾਜ਼ ਦੇ ਮਗਰ ਬੰਨ੍ਹ ਕੇ ਉਹਨਾਂ ਦਾ ਨਾਂ ਝੂਲ ਰਿਹਾ ਸੀ, ਜਿਸ ਤਰੀਕੇ ਨਾਲ ਉੱਥੇ ਖਾਲਿਸਤਾਨ ਦੇ ਝੰਡੇ, ਬੈਨਰ ਤੇ ਨਾਅਰੇ ਗੂੰਜ ਰਹੇ ਸੀ, ਜਿਹੜਾ ਖਾਲਿਸਤਾਨੀ ਰੰਗ ਇੰਨਾ ਗੂੜਾ ਉੱਥੇ, ਉਹ ਜਿਹੜਾ ਦੁਸ਼ਮਣ ਆ, ਜਿਹੜਾ ਪਿਛਲੇ 5-10 ਦਿਨ ਤੋਂ ਜਿਸ ਤੋਂ ਭਾਈ ਨਿੱਜਰ ਸਾਹਿਬ ਚੜ੍ਹਾਈ ਕੀਤੇ ਆ, ਉਸ ਦਿਨ ਤੋਂ ਜਿਹੜਾ ਲੁੱਡੀਆਂ ਜਿਹੀਆਂ ਪਾਉਂਦੇ ਫਿਰਦੇ ਸੀ, ਖੁਸ਼ੀਆਂ ਜਿਹੀਆਂ ਮਨਾਉਂਦੇ ਫਿਰਦੇ ਸੀ, ਉਹਨਾਂ ਨੂੰ ਜ਼ਰੂਰ ਮਿਰਚਾਂ ਲੱਗੀਆਂ ਹੋਣਗੀਆਂ ਕਿ ਇਹ ਤਾਂ ਕਹਾਣੀ ਕੋਈ ਹੋਰ ਨਿਕਲੀ। ਅਸਲ ਵਿੱਚ ਦੁਸ਼ਮਣ ਜਿਹੜਾ ਹੈ ਉਹ ਇਹ ਸੋਚਦਾ ਰਹਿੰਦਾ ਕਿ ਆਹ ਮਾਰ ਦਈਏ, ਉਹਨੂੰ ਖਤਮ ਕਰ ਦਈਏ, ਇਹਨੂੰ ਖਰੀਦ ਲਈਏ, ਉਹਨੂੰ ਝੁਕਾ ਲਈਏ, ਉਹਨੂੰ ਮੁਕਾ ਲਈਏ। ਪਰ ਹਕੀਕਤ ਵਿੱਚ ਕਹਾਣੀ ਇਹ ਤੋਂ ਬਿਨਾਂ ਕਿਤੇ ਹੋਰ ਆ, ਜਿਹਦੇ ਤੱਕ ਦੁਸ਼ਮਣ ਦੀ ਪਹੁੰਚ ਨਾ ਕਦੇ ਹੋਈ ਆ ਤੇ ਨਾ ਹੋ ਸਕਣ ਦੀ ਗਾਹਾਂ ਕੋਈ ਸੰਭਾਵਨਾ। ਉਹਦੇ ਵਿੱਚ ਗੱਲ ਇਹ ਆ ਵੀ ਇਹ ਬਿਮਾਰੀ ਬੜੀਆਂ ਹਕੂਮਤਾਂ ਨੂੰ ਪਈ। ਮੁਗਲ ਸਾਮਰਾਜ ਵੇਲੇ ਵੀ, ਉਸ ਵੇਲੇ ਵੀ ਹੁਕਮਰਾਨ ਇਹੀ ਸੋਚਦਾ ਰਿਹਾ ਜਿਹੜਾ ਕੁਛ ਹੋਣ ਵਾਲੇ ਸੋਚਦੇ। ਇਸ ਤੋਂ ਬਾਅਦ ਵਿੱਚ ਜਿਹੜੇ ਦਿੱਲੀ ਤੋਂ, ਲਾਹੌਰ ਤੋਂ ਜਾਂ ਕਾਬਲ ਕੰਧਾਰ ਤੋਂ ਜਾਂ ਗੋਰੇ ਆਏ ਜਾਂ ਹੋਰ ਕਈ ਕਾਲੇ ਪੀਲੇ ਹਰੇ ਨੀਲੇ ਬੜੇ ਟੱਕਰਿਆ ਸਾਨੂੰ, ਸਭ ਨੇ ਆਪੋ ਆਪਦਾ ਜ਼ੋਰ ਲਾਇਆ। ਤੇ ਮੈਂ ਇਹ ਗੱਲ ਕਹਿਣ ਦਾ ਸੱਚੇ ਪਾਤਸ਼ਾਹ ਦੀ ਕੋਟ ਆਸਰੇ ਦੇ ਨਾਲ ਇਹ ਗੱਲ ਕਹਿਣ ਦਾ ਹੱਕਦਾਰ ਹੋਣਾ ਚਾਹੁੰਦਾ, ਆਪਦੇ ਪੂਰਵਜਾਂ ਦੇ ਇਤਿਹਾਸ ਤੋਂ ਪ੍ਰੇਰਨਾ ਲੈ ਕੇ
ਬਈ ਦੁਸ਼ਮਣ ਨੂੰ, ਹਿੰਦੂ ਸਾਮਰਾਜ ਨੂੰ, ਕਿਉਂਕਿ ਪਹਿਲਾਂ ਆਪਾਂ ਕਹਿੰਦੇ ਹੁੰਦੇ ਸੀ ਮਨੂ ਸਾਡੀ ਦਾਤਰੀ, ਹੁਣ ਸਾਫ਼ ਜੀ ਗੱਲ ਆ ਵੀ ਹਿੰਦੂ ਸਾਡੀ ਦਾਤਰੀ, ਅਸੀਂ ਹਿੰਦੂ ਦੇ ਸੋਏ, ਜਿਉਂ-ਜਿਉਂ ਹਿੰਦੂ ਵੱਢਦਾ ਅਸੀਂ ਦੂਣ ਸਵਾਏ ਹੋਏ। 1947 ਤੋਂ ਹਿੰਦੂ ਸਾਨੂੰ ਵੱਢਣ ਤੁਰਿਆ ਹੋਇਆ, ਕਦੇ ਸਾਡੇ ਨਾਂ ਨੂੰ ਕੇਸਾਧਾਰੀ ਹਿੰਦੂ ਕਹਿ ਕੇ, ਕਦੇ ਸੰਵਿਧਾਨ ਦੇ ਵਿੱਚ ਸਿੱਖਾਂ ਨੂੰ ਵੱਖਰੀ ਹੋਂਦ ਹਸਤੀ ਵਜੋਂ ਮਾਨਤਾ ਨਾ ਦੇ ਕੇ, ਕਦੇ ਤਿਰੰਗੇ ਝੰਡੇ ਵਿੱਚ ਰੰਗ ਨਾ ਪਾਉਣਾ, ਕਦੇ ਕੋਈ ਹੋਰ ਟਟਵੈਰ, ਤੇ ਕਦੇ ਇਹਨਾਂ ਦੀ ਧਰਤੀ ਤੋਂ ਇਹਨਾਂ ਦੀ ਗਿਣਤੀ ਘਟਾ ਦਿਓ, ਕਦੇ ਇਹਨਾਂ ਦੀ ਨਸਲਕੁਸ਼ੀ ਕਰੋ, ਕਦੇ ਗਲਾਂ 'ਚ ਟਾਇਰ ਪਾਓ, ਕਦੇ ਤੋਪਾਂ ਬੰਬਾਂ ਨਾਲ ਇਹਨਾਂ ਦਾ ਅਕਾਲ ਤਖਤ ਢਾਓ। 100 ਤਰੀਕੇ ਵਰਤ ਲਏ, 1000 ਤਰੀਕੇ ਵਰਤ ਲੈਣ, ਲੱਖਾਂ ਹੋਰ। ਇਹ ਸਾਰਾ ਕੁਝ ਕਰਨ ਕਰਾਉਣ ਦੇ ਨਾਲ ਦੁਸ਼ਮਣ ਜਿਹੜਾ ਹੈ ਉਹ ਇਹ ਗੱਲ ਹੋਰ ਪੱਕੀ ਕਰ ਰਿਹਾ ਕਿ ਹਿੰਦੂ ਸਾਡੀ ਦਾਤਰੀ, ਅਸੀਂ ਹਿੰਦੂ ਦੇ ਸੂਏ। ਜਿੰਨਾ ਟਾਈਮ ਖਾਲਸਾ ਪੰਥ ਕੱਲਾ ਕੱਲਾ ਬੱਚਾ ਇਹ ਗੱਲ ਆਪਦੇ ਘਰ ਦੇ ਗੇਟ ਤੇ ਲਿਖ ਕੇ ਨਹੀਂ ਨਾ ਲਾ ਲੈਂਦਾ, ਲਵਾਉਣਗੇ ਅਗਲੇ। ਸਾਡੀ ਕੌਮ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਇਹੋ ਜਿਹੇ ਲੋਕ ਹੈਗੇ ਆ ਜਿਨ੍ਹਾਂ ਦਾ ਹਜੇ ਭਰਮ ਨਹੀਂ ਟੁੱਟਿਆ। ਸਿੱਖ ਦਾ ਭਰੋਸਾ ਛੇਤੀ ਕੀਤੇ ਦਾ ਕਿਸੇ ਤੇ ਬਣਦਾ ਨਹੀਂ, ਪਰ ਜੇ ਬਣ ਜਾਵੇ ਤਾਂ ਫਿਰ ਟੁੱਟਦਾ ਵੀ ਬੜਾ ਔਖਾ। ਸੋ ਸਿੱਖਾਂ ਦਾ ਅਜੇ ਹਿੰਦੂਆਂ ਦੇ ਉੱਤੇ ਜਿਹੜਾ ਭਰੋਸਾ ਆ, ਹਿੰਦੂਆਂ ਤੋਂ ਭਾਵ ਇਹ ਨਹੀਂ ਕਿ ਜਿੰਨੇ ਭਾਰਤ ਦੇ ਵਿੱਚ ਹਿੰਦੂ ਵਸਦੇ ਆ, ਬਹੁਤੇ ਹਿੰਦੂ ਕਹਾਉਣ ਵਾਲੇ ਦਾ ਲੋਕ ਵਿਚਾਰੇ ਇਹਨਾਂ ਤੋਂ ਆਪ ਦੁਖੀ ਹੈ। ਹਿੰਦੂਆਂ ਦਾ ਉਹ ਹਿੱਸਾ ਜਿਹੜਾ ਗੰਦਾ, ਗੰਦੇ ਤੋਂ ਭਾਵ ਜਿਹਨੂੰ ਇਹ ਮਨਜ਼ੂਰ ਨਹੀਂ ਕਿ ਖਾਲਸਾ ਪੰਥ ਆਪਦੀ ਹੋਂਦ ਹਸਤੀ, ਆਪਦੇ ਸਿਧਾਂਤਾਂ, ਆਪਦੀ ਵਿਰਾਸਤ, ਆਪਦੇ ਫਲਸਫੇ ਦੇ ਅਨੁਸਾਰ ਜਿਉਵੇ, ਜਿਹਨੂੰ ਇਹ ਨਹੀਂ ਮਨਜ਼ੂਰ ਕਿ ਭਾਰਤ ਵਿੱਚ ਵਸਦੀਆਂ ਬਾਕੀ ਘੱਟ ਗਿਣਤੀਆਂ, ਉਹਨਾਂ ਦੇ ਜਿਹੜੇ ਆਪੋ ਆਪਣੇ ਸਰੋਕਾਰ ਨੇ ਉਹ ਜਿਉਂਦੇ ਰਹਿ ਸਕਣ, ਜਿਨ੍ਹਾਂ ਨੇ ਇਹ ਮਿਥਿਆ ਹੋਇਆ ਕਿ ਭਾਰਤ ਵਿੱਚ ਸਾਰਿਆਂ ਦਾ ਹਿੰਦੂਕਰਨ ਕਰਨਾ। ਹੁਣ ਇਹ ਕਰਤੂਤ ਕਰਨ ਵਾਲੇ ਸਾਰੇ ਹਿੰਦੂ ਤਾਂ ਹੈ ਨਹੀਂ, ਕੁਛ ਕੁ ਗੰਦੇ ਦਿਮਾਗ ਵਾਲੇ ਲੋਕ ਨੇ ਜਿਨ੍ਹਾਂ ਨੂੰ RSS ਵੱਲੋਂ ਟ੍ਰੇਨਡ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਹਿੰਦੂ ਕੱਟੜਵਾਦ ਨੇ ਭਗਵੇਂ ਝੰਡੇ ਹੇਠ ਇਕੱਠਾ ਕੀਤਾ, ਇਸ ਕਰਕੇ ਉਹਨੂੰ ਭਗਵਾਂ ਬ੍ਰਿਗੇਡ ਵੀ ਕਹਿੰਦੇ ਆ। ਇਹੋ ਜਿਹੇ ਲੋਕ ਜਿਹੜੇ ਆ ਉਹ ਸਿਆਸੀ ਚਾਲਾਂ ਚੱਲ ਕੇ ਚਾਹੇ ਮੁਲਕ ਦੇ ਪ੍ਰਧਾਨ ਮੰਤਰੀ ਬਣ ਜਾਣ, ਚਾਹੇ ਕੋਈ ਹੋਰ ਵੱਡੀ ਪੋਸਟ ਲੈ ਲੈਣ, ਤੇ ਜੇ ਉਹ ਫੌਜ ਵੀ ਸਾਰੀ ਭਗਵੇਂ ਰੰਗ 'ਚ ਰੰਗ ਲੈਣ, ਇਹ ਹੋਰ ਲੋਕਾਂ ਨੂੰ ਵੀ ਆਪਦੇ ਮਗਰ ਲਾ ਲੈਣ, ਤੇ ਇਹੋ ਜਿਹੇ ਬੰਦੇ ਜੇ ਇਹ ਸੋਚਣ ਵੀ ਸਾਡੇ ਕੋਲ ਤਾਂ ਹੁਣ ਬਹੁਤ ਤਾਕਤ ਆ, ਫੌਜ ਸਾਡੀ, ਮੁਲਕ ਦੀ ਪਾਰਲੀਮੈਂਟ ਵਿੱਚ ਸਾਡੇ ਝੰਡੇ ਝੂਲਦੇ ਆ, ਜਿਹੜਾ ਮਰਜ਼ੀ ਕਾਨੂੰਨ ਬਣਾ ਲਈਏ, ਜੋ ਮਰਜ਼ੀ ਕਹਿ ਦਈਏ ਉਹ ਹੋ ਜਾਂਦਾ, ਵੀ ਹੁਣ ਤਾਂ ਸਿੱਖਾਂ ਨੂੰ ਅਸੀਂ ਸਹਿਜੇ ਹੀ ਰਗੜ ਦਿਆਂਗੇ। ਜੇ ਉਹਨਾਂ ਦੇ ਦਿਮਾਗ 'ਚ ਇਹ ਗੱਲ ਆਵੇ ਤਾਂ ਇੱਥੇ ਹਾਸਾ ਹੀ ਆ ਸਕਦਾ ਵੀ ਤੁਸੀਂ ਔਰੰਗਜ਼ੇਬ ਨਾਲੋਂ ਵੱਧ ਜ਼ਾਲਮ ਤਾਂ ਨਹੀਂ ਹੋ ਸਕਦੇ, ਤੁਸੀਂ ਔਰੰਗਜ਼ੇਬ ਨਾਲੋਂ ਵੱਧ ਤਾਕਤਵਰ ਤਾਂ ਨਹੀਂ ਹੋ ਸਕਦੇ। ਔਰੰਗਜ਼ੇਬ ਬੜਾ ਤਕੜਾ ਸੀ, ਕਹਿੰਦੇ ਬੜਾ ਉਹਦਾ ਸਾਰੇ ਮੁਲਕ ਦੇ ਵਿੱਚ ਰਾਜ ਸੀਗਾ। ਮੁਗਲਾਂ ਦੇ ਰਾਜ ਵੇਲੇ ਜਦੋਂ ਨਕਸ਼ਾ ਚੱਕਦੇ ਆ ਤਾਂ ਬੜਾ ਦੂਰ ਦੂਰ ਤੱਕ ਝੰਡਾ ਝੂਲਿਆ ਭਾਈ ਮੁਗਲਾਂ ਦਾ, ਤੇ ਔਰੰਗਜ਼ੇਬ ਨੇ ਆਪਦੇ ਵੱਲੋਂ ਕੋਈ ਕਸਰ ਤਾਂ ਨਹੀਂ ਛੱਡੀ। ਪਰ ਬਣਿਆ ਕੀ, ਉਹ ਔਰੰਗਜ਼ੇਬ ਜਿਹੜਾ ਬੜਾ ਜ਼ਾਲਮ, ਬੜਾ ਆਪਦੇ ਪਰਿਵਾਰ ਭਰਾਵਾਂ ਬਾਰੇ ਵੀ ਹੋਰ ਬੜੀਆਂ ਗੱਲਾਂ ਉਹਦੇ ਬਾਰੇ, ਉਧਰ ਨੂੰ ਜੇ ਨਾ ਜਾਈਏ, ਉਹਨੇ ਕਸਰ ਕੋਈ ਨਹੀਂ ਛੱਡੀ। ਪਰ ਬਣਿਆ ਕੀ, ਕਲਗੀਧਰ ਸ਼ਹਿਨਸ਼ਾਹ ਦੀ ਇੱਕ ਚਿੱਠੀ ਜਿਹੜੀ ਸੀ ਉਹ ਲੈ ਬੈਠੀ ਉਹਨੂੰ, ਜਿਹਨੂੰ ਆਪਾਂ ਜ਼ਫਰਨਾਮਾ ਕਹਿੰਦੇ। ਜ਼ਫਰਨਾਮਾ ਉਹ ਬੰਦਾ ਜਿਹੜਾ ਤਲਵਾਰ ਦੇ ਵਾਰ ਨਾਲ ਨਹੀਂ ਮਰ ਸਕਦਾ, ਉਹ ਕਿਵੇਂ ਕਲਮ ਦੇ ਵਾਰ ਨਾਲ ਮਰ ਜਾਂਦਾ ਹੈ, ਉਹ ਅਸੀਂ ਕਰਕੇ ਦਿਖਾਇਆ ਹੋਇਆ। ਤੇ ਉਸ ਔਰੰਗਜ਼ੇਬ ਦੀਆਂ ਲੇਰਾਂ, ਚੀਕਾਂ, ਕੂਕਾਂ ਇਤਿਹਾਸ ਦੱਸਦਾ ਕਿਵੇਂ ਉਹ ਮਿੰਟਾਂ ਤਲਲੇ ਬੇਨਤੀਆਂ ਤੇ ਉਤਰਿਆ ਆ ਕਿ ਮੈਨੂੰ ਕਿਸੇ ਤਰੀਕੇ ਨਾਲ ਦਸ਼ਮੇਸ਼ ਪਾਤਸ਼ਾਹ ਦੇ ਦਰਸ਼ਨ ਦਿਦਾਰੇ ਹੋ ਜਾਣ, ਪਰ ਉਹਦੇ ਲੇਖਾਂ 'ਚ ਇਹ ਗੱਲ ਨਹੀਂ ਸੀ ਲਿਖੀ। ਉਪਰੰਤ ਜੋ ਇਤਿਹਾਸ ਆ ਉਹ ਸਾਡੇ ਸਾਹਮਣੇ ਆ ਕਿ ਕਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਕਲਗੀਧਰ ਸ਼ਹਿਨਸ਼ਾਹ ਦੇ ਥਾਪੜੇ ਨਾਲ ਇੱਥੇ ਆ ਕੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ। ਹੁਣ ਇੱਥੇ ਆ ਕੇ ਇਤਿਹਾਸ ਦੇ ਵਿੱਚ ਇੱਕ ਕੰਜਰਪੁਣਾ ਜਿਹੜਾ ਹਿੰਦੂ ਦਾ ਉਹ ਨੰਗਾ ਕਰਨ ਦਾ ਟਾਈਮ ਆ। ਮਾਫ ਕਰਨਾ, ਕਈ ਸ਼ਬਦ ਜਿਹੜੇ ਨੇ ਉਹ ਚਾਹੁੰਦੇ ਨਹੀਂ ਹੁੰਦੇ, ਪਰ ਇੰਨੇ ਘਟੀਆ ਦੁਸ਼ਮਣ ਨਾਲ ਵਾਹ ਪੈ ਚੁੱਕਿਆ ਕਿ ਜਿਵੇਂ ਕਹਿੰਦੇ ਆ ਨਾ ਵੀ ਜੇ ਸੂਰ ਨਾਲ ਲੜਨਾ ਤਾਂ ਗੰਦ 'ਚ ਤਾਂ ਵੜਨਾ ਹੀ ਪੈਣਾ। ਤੋ ਸੂਰਾਂ ਵਰਗੇ ਲੋਕ ਜਿਹੜੇ ਆ ਗੰਦੇ,
ਉਹਨਾਂ ਦੇ ਲਹਿਜੇ 'ਚ ਗੱਲ ਸਮਝਾਉਣ ਲਈ ਪੜਨਾ ਪੈ ਰਿਹਾ। ਇਹਨਾਂ ਦਾ ਕੰਜਰਖਾਨੇ ਦੀ ਗੱਲ ਦੱਸਦੀ। ਇਹ ਲੰਡੂ ਉੱਠ ਕੇ ਕਹਿੰਦੇ ਆ ਵੀ 10 ਪਾਤਸ਼ਾਹੀਆਂ ਕਿਉਂਕਿ ਹਿੰਦੂਆਂ ਦੇ ਘਰਾਂ 'ਚ ਜੰਮੀਆਂ ਸੀ, ਇਸ ਕਰਕੇ ਹਿੰਦੂ ਸੀ। ਹੁਣ ਜਿਹੜੇ ਲੋਕ ਹਿੰਦੂ ਪਰਿਵਾਰਾਂ ਦੇ ਵਿੱਚੋਂ ਬਹੁਤ ਸਾਰੇ ਨੇ ਭਾਰਤ ਦੇ ਵਿੱਚ ਜਿਹੜੇ ਮੁਸਲਮਾਨ ਬਣ ਗਏ, ਉਹ ਸਦੀਆਂ ਤੋਂ ਮੁਸਲਮਾਨ ਇਸਲਾਮ ਨੂੰ ਧਾਰਨ ਕਰਕੇ ਅੱਗੇ ਦੀ ਅੱਗੇ ਚੱਲਦੇ ਆਏ ਤੇ ਅੱਜ ਉਹਨਾਂ ਦੇ ਬਾਰੇ ਇਹ ਲੋਕ ਕਾਹਤੋਂ ਨਹੀਂ ਮੰਨ ਲੈਂਦੇ ਵੀ ਉਹ ਅੱਜ ਹਿੰਦੂ ਹੀ ਨੇ ਤੇ ਆਪਦੇ ਭਰਾ ਮੰਨ ਕੇ ਉਹਨਾਂ ਨੂੰ ਜੱਫੀ ਪਾਉਣ, ਉਹਨਾਂ ਨੂੰ ਪਿਆਰ ਕਰਨ ਵੀ ਸਾਡੇ ਬੰਦੇ ਆ ਜੀ, ਸਾਡੇ ਚਲੋ ਠੀਕ ਆ। ਇਹਨਾਂ ਨੇ 5 ਸਦੀ ਪਹਿਲਾਂ ਜਾਂ 10 ਸਦੀ ਪਹਿਲਾਂ ਇਹਨਾਂ ਦੇ ਵਡੇਰਿਆਂ ਨੇ ਇਸਲਾਮ ਧਾਰਨ ਕਰ ਲਿਆ। ਪਰ ਉਦੋਂ ਇੱਕ ਸਵਾਲ ਇਹਨਾਂ ਨੂੰ ਘੇਰ ਲੂਗਾ ਵੀ ਜੇ ਤੁਹਾਡਾ ਧਰਮ ਇੰਨਾ ਹੀ ਚੰਗਾ ਹੁੰਦਾ, ਹਿੰਦੂ ਹੋਣਾ ਇੰਨਾ ਹੀ ਵਧੀਆ ਹੁੰਦਾ, ਤਾਂ ਉਹ ਕਿਉਂ ਇਸ ਧਰਮ ਨੂੰ ਛੱਡ ਕੇ ਇਸਲਾਮ ਧਾਰਨ ਕਰ? ਕੋਈ ਕਰਤੂਤ, ਕੋਈ ਘਟੀਆਪਣ, ਕੋਈ ਨੀਚਤਾ ਹੋਊਗੀ ਨਾ ਜਿਹਦੀ ਕਰਕੇ ਉਹਨਾਂ ਨੂੰ ਇਸਲਾਮ ਧਾਰਨ ਕਰਨਾ ਪਿਆ। ਤੁਸੀਂ ਕਹਿੰਦੇ ਹੋ ਕਿ ਜ਼ੁਲਮ ਹੋਇਆ, ਮੰਨ ਲਈ ਗੱਲ ਤੁਹਾਡੀ, ਪਰ ਜਿਹੜਾ ਮੁਹੰਮਦ ਇਕਬਾਲ ਆ, ਮੌਲਾਨਾ ਮੁਹੰਮਦ ਇਕਬਾਲ ਬੜਾ ਵੱਡਾ ਸ਼ਾਇਰ ਹੋਇਆ, ਉਹਦੇ ਬਾਰੇ ਮੈਂ ਕਿਸੇ ਦਿਨ ਇੱਥੇ ਪੜ੍ਹ ਰਿਹਾ ਸੀਗਾ ਵੀ ਉਹ ਸਪਰੂ ਬ੍ਰਾਹਮਣ ਨੇ, ਜਾਣੀ ਕਿ ਉਹ ਹਿੰਦੂਆਂ ਦੇ ਬ੍ਰਾਹਮਣਾਂ ਦੇ ਵਿੱਚੋਂ ਹੀ ਆਉਂਦੇ ਆ। ਐਵੇਂ ਜਿਹੜਾ ਮਿਸਟਰ ਜਨਾਹ ਆ, ਉਹਦੇ ਪੂਰਵਜ ਆ ਜਿਹੜੇ, ਉਹ ਵੀ ਖੱਤਰੀਆਂ ਚੋਂ ਆਉਂਦੇ ਆ। ਤੇ ਐਵੇਂ ਹੀ ਬਹੁਤ ਵੱਡੀ ਗਿਣਤੀ ਵਿੱਚ ਉਹ ਮੁਸਲਮਾਨ ਜਿਹੜੇ ਅੰਗਰੇਜ਼ ਦੇ ਦੌਰ ਵਿੱਚ ਪਾਕਿਸਤਾਨ ਬਣਾਉਣ ਦੀ ਲੜਾਈ ਲੜਨ ਵਾਲੇ ਜਾਂ ਇਸਲਾਮ ਦੇ ਹਿੱਤ ਲਈ ਲੜਨ ਵਾਲੇ ਨੇ, ਉਹਨਾਂ ਵਿੱਚੋਂ ਜਦੋਂ ਪਿੱਛੇ ਮਾੜੀ ਜੀ ਪਰਖ ਪੁਰਖ ਕਰੋ ਤਾਂ ਬੜੀ ਹੈਰਾਨੀ ਹੁੰਦੀ ਆ ਕਿ ਉਹਨਾਂ ਦੇ ਵੱਡੇ ਵਡੇਰੇ ਜਿਹੜੇ ਸੀ ਉਹ ਮੁਸਲਮਾਨ ਨਹੀਂ ਸੀ, ਉਹਨਾਂ ਨੇ ਇਸਲਾਮ ਧਾਰਨ ਕੀਤਾ। ਪਹਿਲਾਂ ਉਹ ਇਹਨਾਂ ਚੋਂ ਹੀ ਆਏ। ਹੁਣ ਉਹ ਆਮ ਛੋਟੀਆਂ ਜਿਨ੍ਹਾਂ ਨੂੰ ਇਹ ਬ੍ਰਾਹਮਣ ਜਾਤਾਂ ਕਹਿੰਦਾ ਵਾ, ਉਹਨਾਂ ਚੋਂ ਵੀ ਨਹੀਂ ਸੀ, ਉਹ ਕੋਈ ਖੱਤਰੀ ਆ, ਕੋਈ ਬਾਹਮਣ। ਹੁਣ ਇਹ ਲੋਕ ਜਿਹੜੇ ਆ ਮੁਗਲ ਦਰਬਾਰ ਮੌਕੇ ਕਿਵੇਂ ਆਪਦੀਆਂ ਧੀਆਂ ਭੈਣਾਂ ਦੇ ਡੋਲੇ ਦੇ ਕੇ ਉੱਥੇ ਰਾਜ ਗੱਦੀਆਂ ਭੋਗਦੇ ਰਹੇ ਆ, ਕਿਵੇਂ ਇਹਨਾਂ ਨੇ ਇਸਲਾਮ ਧਾਰਨ ਕੀਤੇ ਆ, ਉਹ ਅੱਜ ਵੀ ਆ ਸੋਸ਼ਲ ਮੀਡੀਆ ਉੱਤੇ ਇੱਕ ਲਿਸਟ ਘੁੰਮਦੀ ਫਿਰਦੀ ਹੈ। ਅੱਜ ਦੇ ਸਮੇਂ 'ਚ ਵੀ ਜਿਹੜੇ ਵੱਡੇ ਵੱਡੇ ਕੜਮ ਚੌਧਰੀ ਆ ਇਸ ਟਾਈਮ ਹਿੰਦੂ ਕੱਟੜਵਾਦ ਦੇ ਝੰਡੇ ਚੱਕੀ ਫਿਰਦੇ, ਉਹਨਾਂ ਦੀਆਂ ਆਪਦੀਆਂ ਧੀਆਂ ਭੈਣਾਂ ਵੀ ਬੜੀ ਵੱਡੀ ਗਿਣਤੀ 'ਚ ਇਸਲਾਮ ਨੂੰ ਮੰਨਣ ਵਾਲਿਆਂ ਦੇ ਘਰੇ ਵਿਆਹੀਆਂ ਹੋਈਆਂ ਨੇ। ਤੇ ਅੱਜ ਇੱਥੇ ਇੱਕ ਰੌਲਾ ਇਹ ਪੈ ਰਿਹਾ ਕਿ ਨਰਿੰਦਰ ਮੋਦੀ ਆਪ ਤਾਂ ਬੜਾ ਮਸੀਤਾਂ 'ਚ ਮੱਥੇ ਟੇਕਦਾ ਫਿਰਦਾ, ਪਿੱਛੇ ਜੇ ਬਿਰਿਆਨੀ ਖਾਣ ਪਾਕਿਸਤਾਨ ਵੀ ਪਹੁੰਚ ਗਿਆ ਸੀ, ਤੇ ਜਦੋਂ ਵੀ ਕਿਤੇ ਉਹਨੂੰ ਜਿਹੜੇ ਮੁਸਲਮਾਨ ਨੇ ਅੱਡ ਅੱਡ ਮੁਲਕਾਂ ਦੇ ਵੱਡੇ ਰਾਜੇ ਮਹਾਰਾਜੇ ਜਾਂ ਪ੍ਰਧਾਨ ਮੰਤਰੀ ਰਾਸ਼ਟਰਪਤੀ ਉਹਨਾਂ ਨੂੰ ਮਿਲਣਾ ਪੈ ਜੇ, ਉਦੋਂ ਉਹਨੂੰ ਕੋਈ ਇਸ ਗੱਲ 'ਚ ਨਹੀਂ ਆਉਂਦਾ ਵੀ ਇਹ ਮੁਸਲਮਾਨ ਨੇ, ਮੈਂ ਇਹਨਾਂ ਨਾਲ। ਇੱਥੇ ਕਹਿੰਦਾ ਹੈਗਾ ਮੁਸਲਮਾਨ ਵੱਢ ਦਿਓ, ਮਾਰ ਦਿਓ, ਖਪਾ ਦਿਓ। ਇੱਥੇ ਜਿਹੜੇ ਆਹ ਯੋਗੀ ਜਾਗੀ ਵਰਗੇ ਆ ਕਹਿੰਦੇ ਆ ਜੀ ਮੁਸਲਮਾਨਾਂ ਦੀਆਂ ਔਰਤਾਂ ਨੂੰ ਕਬਰਾਂ ਚੋਂ ਕੱਢ ਕੇ ਰੇਪ ਕਰੋ। ਜੇ ਇਸਲਾਮ ਨਾਲ ਮੁਸਲਮਾਨਾਂ ਨਾਲ ਇੰਨੀ ਨਫ਼ਰਤ, ਇੰਨੀ ਦੁਸ਼ਮਣੀ ਆ, ਫਿਰ ਇਹ ਦੁਸ਼ਮਣੀ, ਇਹ ਨਫ਼ਰਤ ਭਾਰਤ ਤੋਂ ਬਾਹਰ ਜਾ ਕੇ ਜੀ ਦਿਖਾਓ ਨਾ। ਇੱਥੇ ਜਿਹੜਾ ਹੈਗਾ ਤੁਹਾਡੇ, ਤੁਸੀਂ ਕਹਿੰਦੇ ਹੋ ਵੀ ਇਹ ਜਿਹੜੇ ਮੁਸਲਮਾਨ ਨੇ ਭਾਰਤ ਦੇ ਤਾਂ ਪਹਿਲਾਂ ਹਿੰਦੂ ਹੁੰਦੇ ਸੀ ਤੇ ਇਹਨਾਂ ਨੂੰ ਜ਼ਬਰ ਨਾਲ ਮੁਸਲਮਾਨ ਬਣਾਇਆ ਗਿਆ, ਤੇ ਫਿਰ ਜੇ ਤੁਹਾਡੇ ਨੇ ਆਪਦੇ ਭਰਾ ਨੇ ਫਿਰ ਇਹਨਾਂ ਨੂੰ ਜੱਫੀ ਪਾਓ। ਇਹਨਾਂ ਨਾਲ ਨਫ਼ਰਤ ਕਾਹਤੋਂ? ਕੁੱਟ-ਕੁੱਟ ਕੇ ਇਹਨਾਂ ਨੂੰ ਜੈ ਸ਼੍ਰੀ ਰਾਮ ਕਹਾਉਂਦੇ ਹੋ। ਤੇ ਜੇਕਰ ਤੁਸੀਂ ਇਹ ਸਮਝਦੇ ਹੋ ਵੀ ਸਾਡੇ ਧਰਮ 'ਚ ਬਹੁਤ ਚੰਗਿਆਈ ਆ, ਫਿਰ ਤਾਂ ਇਹ ਹੋਣਾ ਚਾਹੀਦਾ 1947 ਤੋਂ ਬਾਅਦ ਵੀ ਜੇ ਇਹ ਜ਼ੁਲਮ ਨਾਲ, ਧੱਕੇ ਨਾਲ ਮੁਸਲਮਾਨ ਬਣਾਏ ਗਏ, ਤਾਂ ਅੱਜ ਤੁਹਾਡੇ ਧਰਮ ਦੀ, ਤੁਹਾਡੀ ਚੰਗਿਆਈ ਦੇਖ ਕੇ ਆਪਣੇ ਆਪ ਹੀ ਇਸਲਾਮ ਛੱਡ ਕੇ, ਮੁਸਲਮਾਨ ਮਤ ਛੱਡ ਕੇ ਜਾਂ ਹੋਰ ਜਿਹੜੇ ਮਤ ਨੇ ਜਿਹ 'ਚ ਗਏ ਨੇ ਉਹਨੂੰ ਛੱਡ ਕੇ ਇਹ ਹਿੰਦੂ ਬਣ ਜਾਣ। ਜਿਹੜੇ ਲੋਕ ਈਸਾਈ ਬਣੇ ਫਿਰਦੇ ਆ ਸਾਰੇ ਭਾਰਤ 'ਚ, ਦੱਖਣੀ ਭਾਰਤ 'ਚ ਜਾਂ ਹੋਰ, ਉਹਨਾਂ ਤੇ ਨਜ਼ਰ ਮਾਰ ਲਓ, ਉਹਨਾਂ ਬਾਰੇ ਵੀ ਤੁਹਾਡਾ ਇਹੀ ਰੰਡੀ ਰੋਣਾ ਵੀ ਉਹ ਤਾਂ ਜੀ ਸਾਡੇ ਭਾਰਤ ਦੇ ਲੋਕ ਸੀਗੇ, ਉਹ ਜੀ ਐਵੇਂ ਉਹ ਤਾਂ ਧੱਕੇ ਨਾਲ ਉਹਨਾਂ ਨੇ ਜਾਂ ਲਾਲਚ ਦੇ ਕੇ ਬਾਈਬਲ ਫੜਾਤੀ। ਅਸੀਂ ਇਹ ਪੁੱਛਦੇ ਹਾਂ ਵੀ ਜੇਕਰ 1947 ਤੋਂ ਬਾਅਦ ਇਹ ਲੋਕ ਤੁਹਾਡੇ ਬਣਾਏ ਹੋਏ ਹਿਸਾਬ ਦੇ ਵਿੱਚ ਫਿੱਟ ਨਹੀਂ ਬੈਠਦੇ, ਇਸਲਾਮ ਈਸਾਈ ਮਤ ਛੱਡ ਕੇ ਹਿੰਦੂ ਨਹੀਂ ਬਣਦੇ, ਤਾਂ ਇਹਦਾ ਮਤਲਬ ਹਿੰਦੂ ਹੋਣ ਦੇ ਵਿੱਚ ਇਹਨਾਂ ਨੂੰ ਸ਼ਰਮ ਆਉਂਦੀ। ਤੁਸੀਂ ਬਾਕੀਆਂ ਦੀ ਗੱਲ ਚਲੋ ਬਾਅਦ 'ਚ ਕਰਿਓ, ਸਾਡੇ ਧਰਮ ਦੀ ਗੱਲ ਹੀ ਅਸੀਂ ਕਰ ਲੈਂਦੇ। ਤੁਸੀਂ ਕਹਿੰਦੇ ਹੋ ਸਿੱਖ ਤਾਂ ਹਿੰਦੂਆਂ ਦੀ ਰਾਖੀ ਲਈ ਸਾਜੇ ਸੀ, ਤੁਸੀਂ ਕਹਿੰਦੇ ਹੋ 10 ਗੁਰੂ ਸਾਹਿਬਾਨ ਹਿੰਦੂਆਂ ਦੇ ਘਰੇ ਜਨਮੇ ਆ, ਇਸ ਕਰਕੇ ਹਿੰਦੂ ਨੇ।
ਤੁਸੀਂ ਕਹਿੰਦੇ ਹੋ ਕਿ 10 ਗੁਰੂ ਸਾਹਿਬਾਨ ਦੇ ਨਾਲ ਜਿਹੜੇ ਯੋਧੇ ਸ਼ਹੀਦ ਨੇ ਸਾਰੇ ਹਿੰਦੂ ਨੇ। ਤੁਸੀਂ ਭਾਈ ਮਤੀ ਦਾਸ ਨੂੰ, ਭਾਈ ਸਤੀ ਦਾਸ ਜੀ ਨੂੰ ਜਾਂ ਹੋਰ ਯੋਧਿਆਂ ਬਲਕਾਰੀ ਸੂਰਮਿਆਂ ਨੂੰ, ਹੱਦ ਤਾਂ ਤੁਹਾਡੀ ਇਸ ਗੱਲ ਦੀ ਆ ਵੀ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਵੀਰ ਬਰਾਗੀ ਜਾਂ ਹੋਰ ਕਈ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਰਹਿੰਦੇ। ਤੁਸੀਂ ਇਹ ਵੀ ਜਚਾਉਂਦੇ ਹੋ ਵੀ ਸਿੱਖਾਂ ਦੇ ਵਿੱਚ ਬਹੁਤੇ ਬੰਦੇ ਖਾਲਸਾ ਪੰਥ ਚ ਉਹ ਆਏ ਜਿਹੜੇ ਹਿੰਦੂ ਪਰਿਵਾਰਾਂ ਦੇ ਯੋਧੇ ਤੇ ਦਲੇਰ ਬੰਦੇ ਸੀ। ਹਿੰਦੂਆਂ ਉੱਤੇ ਖਤਰਾ ਸੀਗਾ, ਮੁਸਲਮਾਨ ਹਮਲਾ ਕਰਦੇ ਸੀ, ਇਸ ਕਰਕੇ ਉਸ ਟਾਈਮ ਇੱਕ ਫੌਜ ਬਣਾਈ ਸੀ ਤੇ ਉਹ ਫੌਜ ਖਾਲਸਾ ਫੌਜ ਨੇ ਹਿੰਦੂਆਂ ਦੇ ਹੀ ਮੁੰਡਿਆਂ ਨੇ ਵੀ ਹਿੰਦੂਆਂ ਦੀ ਰਾਖੀ ਕੀਤੀ। ਇਹ ਤੁਹਾਡੀ ਜਵਲੀ ਆ ਜਿਹੜੀ RSS ਦੇ ਟ੍ਰੇਨਿੰਗ ਕੈਂਪਾਂ ਦੇ ਵਿੱਚ ਜਿਹੜੇ ਸਾਡੇ ਕੌਮ ਦੇ ਉਹ ਲੋਕ ਜਿਨ੍ਹਾਂ ਨੂੰ ਇਤਿਹਾਸ ਦੀ ਸਮਝ ਨਹੀਂ, ਜਿਨ੍ਹਾਂ ਨੂੰ ਤੁਸੀਂ ਲਾਈ ਲੱਗ ਆਪਦੇ ਮਗਰ ਬਣਾਇਆ ਹੋਇਆ, ਜਿਨ੍ਹਾਂ ਨੂੰ ਭਾਰਤ ਮਾਤਾ ਕੀ ਜੈ ਕਹਾਉਂਦੇ ਹੋ। ਵੈਸੇ ਮੈਨੂੰ ਉਹਨਾਂ ਤੇ ਕੋਈ ਗੁੱਸਾ ਨਹੀਂ ਜਿਹੜੇ ਪੱਗਾਂ ਦਾੜੇ ਗਾਤਰੇ ਕਿਰਪਾਨਾਂ ਨਾਲ RSS ਦੇ ਏਜੰਡੇ ਦੇ ਅਨੁਸਾਰ ਕਹਿੰਦੇ ਨੇ ਸਾਰਾ ਕੁਝ, ਜਿਹੜਾ ਕੁਝ ਤੁਸੀਂ ਉਹਨਾਂ ਦੇ ਦਿਮਾਗ 'ਚ ਫਿੱਟ ਕੀਤਾ ਹੋਇਆ। ਕਿਉਂ ਗੁੱਸਾ ਨਹੀਂ? ਕਿਉਂਕਿ ਸਾਨੂੰ ਪਤਾ ਤੁਸੀਂ 76 ਫੇਰਨਾ ਕਿਸੇ ਦਿਨ ਉਹਨਾਂ ਦੇ, ਤੇ ਉਹਨਾਂ ਨੇ ਆਪੇ ਹੀ ਖਾਲਿਸਤਾਨ ਜਿੰਦਾਬਾਦ ਤੋਂ ਘੱਟ ਗੱਲ ਨਹੀਂ ਕਰਨੀ। ਜਿਹੜੇ ਸਿੱਖ ਸਿੱਖੀ ਦੇ ਖਿਲਾਫ ਨੇ, ਜਿਹੜੇ ਸਿੱਖ ਮਰਿਆਦਾ ਦੇ ਉੱਤੇ ਕਿੰਤੂ ਪ੍ਰੰਤੂ ਕਰਦੇ, ਜਿਹੜੇ ਸਿੱਖ ਖਾਲਿਸਤਾਨ ਦੇ ਹਮਾਇਤੀਆਂ ਨੂੰ ਬਹੁਤ ਮਾੜਾ ਮੰਨਦੇ ਆ, ਇਹਨਾਂ ਸਾਰਿਆਂ ਬਾਰੇ ਮੈਨੂੰ ਕੋਈ ਵਹਿਮ ਨਹੀਂ ਵੀ ਭਰਾਵੋ ਤੁਹਾਡੇ ਜਦੋਂ 76 ਫਿਰਿਆ ਨਾ ਤੁਸੀਂ ਤਾਂ ਸਭ ਤੋਂ ਮੂਹਰੇ ਖਾਲਿਸਤਾਨ ਦਾ ਝੰਡਾ ਚੱਕੀ ਫਿਰਨਾ। ਉਹ ਮੈਂ ਖੁਦ ਇਹੋ ਜਿਹਾ ਵਾਂ, ਮੈਨੂੰ ਵੀ ਕਿਸੇ ਟਾਈਮ ਬੜਾ ਤਿਰੰਗੇ ਨਾਲ ਪਿਆਰ ਹੁੰਦਾ ਸੀ। ਸਾਡੇ ਪਰਿਵਾਰ ਦੇ ਵਿੱਚ ਵੀ ਜਦੋਂ 26 ਜਨਵਰੀ 15 ਅਗਸਤ ਆਉਣੀ, ਬਹਿ ਕੇ ਫਿਲਮਾਂ ਦੇਖਣੀਆਂ ਦੇਸ਼ ਭਗਤੀ ਦੀਆਂ, ਪਾਕਿਸਤਾਨ ਨੂੰ ਮੁਸਲਮਾਨਾਂ ਨੂੰ ਬੜਾ ਮਾਣਾ। ਬਾਅਦ ਚ ਪਤਾ ਲੱਗਿਆ ਵੀ ਸਾਡੇ ਵੱਡੇ ਵਡੇਰਿਆਂ ਨੇ ਕਿ ਕੋਈ ਕਾਰਨ ਨਹੀਂ ਹੋਣਾ ਜਿਹੜਾ ਹਿੰਦੂ ਹੋਣ ਤੋਂ ਛੁਟਕਾਰਾ ਕੀਤਾ। ਸੋ ਜੇਕਰ 1947 ਤੋਂ ਬਾਅਦ ਸਾਰੇ ਦੇ ਸਾਰੇ ਭਾਰਤ ਦੇ ਲੋਕਾਂ ਨੇ ਹਿੰਦੂ ਹੋਣ ਤੋਂ ਟਾਲਾ ਵੱਟਿਆ ਹੋਇਆ ਤੇ ਗਾਹਾਂ ਅਗਲੇ ਅੜੇ ਹੋਏ ਨੇ, ਉਹਨਾਂ ਵਿੱਚੋਂ ਤੁਸੀਂ ਸਿੱਖ ਕੌਮ ਨੂੰ ਫੜੀ ਬੈਠੇ ਹੋ ਵੀ ਇਹਨਾਂ ਨੂੰ ਆਪਾਂ ਕੇਸਾਧਾਰੀ ਹਿੰਦੂ ਕਹਾਉਣਾ। ਸਾਨੂੰ ਚੇਤੇ ਆ 2002-3 ਦੇ ਵਿੱਚ ਜਦੋਂ ਇਹਨਾਂ ਨੇ ਪੰਗਾ ਲਿਆ, ਜਦੋਂ RSS ਨਾਲ ਰਲ ਕੇ ਬਾਦਲ ਦਲ ਨੇ ਸਿਆਪਾ ਛੇੜਿਆ ਕੌਮ ਲਈ, ਉਦੋਂ ਚੰਡੀਗੜ੍ਹ ਦੇ ਵਿੱਚ ਇਹਨਾਂ ਦਾ ਮੋਹਨ ਭਾਗਵਤ ਆਉਣਾ ਸੀ, ਆਇਆ ਸੀ, ਤੇ ਉੱਥੇ ਇਹਨਾਂ ਨੇ ਨਾ ਇੱਕ ਸਕੂਲ ਸੀ ਕੋਈ ਸਰਬ ਹਿਤਕਾਰੀ ਸਕੂਲ, ਸਰਬ ਹਿਤਕਾਰੀ ਸਕੂਲਾਂ ਦੀ ਇੱਕ ਬਹੁਤ ਵੱਡੀ ਲੜੀ ਆ ਪੰਜਾਬ ਦੇ ਵਿੱਚ, ਜਿੱਥੇ ਇਹ ਉਹਨਾਂ ਨਿਆਣਿਆਂ ਨੂੰ, ਸਿੱਖਾਂ ਦਿਆਂ ਨੂੰ, ਸਾਡਿਆਂ ਨੂੰ ਫੜ ਕੇ ਉਹਨਾਂ ਦਾ ਹਿੰਦੂਕਰਨ ਕਰਦੇ। ਉਹ ਸਕੂਲ ਇਸ ਕੰਮ ਲਈ ਖੋਲੇ ਹੋਏ ਨੇ। ਤੇ ਇੱਥੇ ਪਿੱਛੇ ਜੇ ਇੱਕ ਇਹ ਵੀ ਕਹਾਣੀ ਖੁੱਲੀ ਹੈ ਕਿ ਸਾਰੇ ਪੰਜਾਬ ਦੇ ਵਿੱਚ 5000 ਦੇ ਲਾਗੇ ਚਾਗੇ ਨਿੱਕੇ ਮੋਟੇ ਸਕੂਲ ਖੋਲੇ ਹੈ ਗਲੀਆਂ ਮੁਹੱਲਿਆਂ ਦੇ ਵਿੱਚ, ਜਿਨ੍ਹਾਂ ਦੇ ਨਾਂ ਗੁਰੂ ਸਾਹਿਬਾਨ ਦੇ ਨਾਂ ਤੇ ਹੈ, ਜਾਂ ਭਗਤ ਸਿੰਘ ਯਾਦਗਾਰੀ ਸਕੂਲ ਊਧਮ ਸਿੰਘ ਦੇ ਨਾਂ ਤੇ, ਜਾਂ ਗੁਰੂ ਸਾਹਿਬਾਨ ਦੇ ਨਾਂ ਤੇ। ਇਹ ਸਕੂਲ ਸਾਰੇ RSS ਦੇ ਗੁੰਡਿਆਂ ਦੇ ਖੋਲੇ ਹੋਏ ਨੇ। ਉਹ ਉਹਨਾਂ ਸਕੂਲਾਂ ਦੇ ਵਿੱਚ ਬਾਹਰ ਲਿਖ ਦਿੰਦੇ ਆ ਵੀ ਇੱਥੇ ਜੀ ਅਸੀਂ ਅੰਮ੍ਰਿਤ ਵੀ ਛਕਾਉਂਦੇ ਆ, ਇੱਥੇ ਗੱਤਕੇ ਦੀ ਕਲਾਸ ਵੀ ਲੱਗਦੀ ਆ, ਇੱਥੇ ਜੀ ਅੰਮ੍ਰਿਤਧਾਰੀ ਜਿਹੜਾ ਪ੍ਰਿੰਸੀਪਲ ਰੱਖਿਆ ਹੋਇਆ। ਉਹ ਜਿਹੜੇ RSS ਦੇ ਜਿਹੜੇ ਸਾਬਕਾ ਫੌਜੀ ਜੇ ਨੇ ਬਾਹਲੇ, ਜਾਂ ਕਈਆਂ ਨੂੰ ਵਿਦਵਤਾ ਇਹੋ ਜਿਹੀ ਚੜੀ ਹੁੰਦੀ ਹੈ, ਜਿਹੜੇ ਜਾਣੀ ਕਿ RSS ਦੇ ਏਜੰਡੇ ਦੇ ਪੱਕੇ ਭਗਤ ਨੇ, ਉਹਨਾਂ ਨੂੰ ਰੱਖ ਲੈਂਦੇ ਆ ਤੇ 2-2 4-4 ਹਜ਼ਾਰ ਤੇ ਕੁੜੀਆਂ ਭਰਤੀ ਕਰ ਲੈਂਦੇ ਆ ਟੀਚਰ। ਉਹ ਨਿੱਕੇ ਨਿੱਕੇ ਨਿਆਣਿਆਂ ਨੂੰ ਗਲੀਆਂ ਮੁਹੱਲਿਆਂ ਦੇ ਵਿੱਚ ਕਾਬੂ ਕਰਕੇ ਇਹਨਾਂ ਸਕੂਲਾਂ ਨੂੰ, ਸ਼ਹਿਰਾਂ ਦੇ ਵਿੱਚ ਬੜੀ ਲੋਕਾਂ ਨੂੰ ਹੈਗਾ ਵੀ ਸਾਡੇ ਨੇੜੇ ਸਕੂਲ ਆ ਗਲੀ 'ਚ ਜੀ, ਇਹਨਾਂ ਸਕੂਲਾਂ ਦੇ ਵਿੱਚ ਬਾਕੀ ਤਾਂ ਸਾਰਾ ਉਹੀ ਆ ਜਿਹੜਾ CBSE ਦਾ, NCERT ਦਾ ਜਿਹੜਾ ਵੀ ਇਹਨਾਂ ਦਾ ਹੁੰਦਾ, ਪਰ ਨਾਲ ਨਾਲ ਹੌਲੀ ਹੌਲੀ ਹਿੰਦੂਇਜ਼ਮ ਇਜੈਕਟ ਕਰਦੇ। ਜਿਹੜੇ ਗਲੀ ਮੁਹੱਲੇ ਦੇ ਸਿੱਖ ਪਰਿਵਾਰ ਹੁੰਦੇ ਨੇ ਉਹ ਸਮਝਦੇ ਆ ਵੀ ਨਾਲੇ ਤਾਂ ਸਾਡੇ ਨਿਆਣੇ ਨੂੰ ਇਹ ਗੱਤਕਾ ਸਿਖਾਉਂਦੇ ਆ, ਪਾਠ ਵੀ ਕਰਨਾ ਸਿਖਾਉਂਦੇ ਆ, ਤੇ ਕੀਰਤਨ ਵੀ ਸਿਖਾਉਂਦੇ ਆ, ਇਹ ਵਧੀਆ ਸਕੂਲ ਆ। ਪਰ ਉੱਥੇ ਨਿਆਣਿਆਂ ਨੂੰ ਪਤਾ ਹੁੰਦਾ ਨਹੀਂ, ਸਿਆਣੇ ਅਕਲ ਨਹੀਂ ਕਰਦੇ। ਪਤਾ ਉਦੋਂ ਲੱਗਦਾ ਜਦੋਂ 10ਵੀਂ ਤੋਂ ਬਾਅਦ 'ਚ ਉਹੀ ਨਿਆਣਾ ਘਰੇ ਬੈਠ ਕੇ ਆਪਦੇ ਦਾਦੇ ਨੂੰ ਸਵਾਲ ਕਰ ਰਿਹਾ ਹੁੰਦਾ ਸਿੱਖੀ ਦੇ ਖਿਲਾਫ। ਸੋ ਸਿੱਖਾਂ ਦੇ ਅੰਦਰੋਂ ਸਿੱਖੀ ਖੁਰਚ ਕੇ ਕੱਢਣ ਲਈ, ਜਿਹੜੀ ਆਪਾਂ ਅੱਗੇ ਕਈ ਵਾਰੀ ਗੱਲ ਕਰਦੇ ਹੁੰਨੇ ਆ ਕਿ ਜਿਹੜਾ ਦੁਸ਼ਮਣ ਲਲਕਾਰ ਕੇ ਲੜਦਾ ਉਹਦੇ ਨਾਲ ਲੜਨ ਦਾ ਸਵਾਦ ਹੁੰਦਾ, ਇਹ ਤਾਂ ਉਹ ਨੇ ਨਾ ਜਿਹੜੇ ਕਹਿੰਦੇ ਸੀਗੇ ਹਮ ਵਿਦਿਆ ਨੀਤੀ ਮੇਂ ਸੰਸ਼ੋਧਨ ਕਰਕੇ ਮੁਸਲਮਾਨੋਂ ਕੀ ਮੁਸਲਮਾਨੀ ਨਿਕਾਲ ਦੇਂਗੇ। ਮੁਸਲਮਾਨਾਂ ਦੀ ਮੁਸਲਮਾਨੀ ਪਤਾ ਨਹੀਂ ਨਿਕਲੀ ਆ ਕਿ ਨਹੀਂ ਨਿਕਲੀ, ਪਰ ਸਾਡੀ ਸਿੱਖੀ ਕੱਢਣ ਲਈ ਬੜੀਆਂ ਕਰਤੂਤਾਂ ਹੋ ਰਹੀਆਂ। ਸੋ ਇਹ ਜਿਹੜਾ ਪਖੰਡ, ਇਹੋ ਜਿਹੇ ਡਰਾਮੇ ਕਰ ਕਰਕੇ ਇਹ ਲੋਕ ਖੁਸ਼ ਬੜੇ ਹੁੰਦੇ ਆ ਬਈ ਅਸੀਂ ਟੈਲੀਵਿਜ਼ਨ ਚੈਨਲਾਂ ਦੇ ਉੱਤੇ ਕਈ ਇਹੋ ਜਿਹੇ ਬੰਦੇ ਪੈਦਾ ਕਰ ਲਏ ਜਿਹੜੇ ਜਦੋਂ ਭਕਾਈ ਮਾਰਦੇ ਆ ਉਦੋਂ ਸੱਚਾ ਸਿੱਖ ਕੰਧ 'ਚ ਟੱਕਰਾਂ ਮਾਰਨ ਵਾਲਾ ਹੋ ਜਾਂਦਾ ਵੀ ਇਹ ਕਰੀ ਕੀ ਜਾਂਦਾ। ਬੜੇ ਲੋਕ ਨੇ, ਇੱਕ ਇਹਨਾਂ ਦਿਨਾਂ ਦੇ ਵਿੱਚ ਵੀਡੀਓ ਕਲਿੱਪ ਘੁੰਮ ਰਹੀ ਆ, ਕੋਈ ਅਮਰੀਕਨ ਵਿਦਵਾਨ ਸਾਡੇ ਇੱਥੇ ਪੰਜਾਬ ਦੇ ਵਿੱਚ ਨਾ ਪਹਿਲਾਂ ਹਾਸੇ ਭਾਣੇ 'ਚ ਸਾਡੇ ਬਜ਼ੁਰਗਾਂ ਨੇ ਕਹਿਣਾ ਬਈ ਆ ਅਮਰੀਕਨ ਸੁੰਡੀ, ਉਦੋਂ ਇੱਕ ਬਿਮਾਰੀ ਹੁੰਦੀ ਸੀਗੀ ਉਹ ਪੈ ਗਈ, ਅਮਰੀਕਨ ਸੁੰਡੀ ਪੈ ਗਈ।
ਜਾਂ ਕਹਿਣਾ ਵੀ ਅਮਰੀਕਨ ਘਾਹ ਵਾ, ਇੱਕ ਘਾਹ ਜਿਹਾ ਸੀਗਾ, ਉਹ ਬੜਾ ਗਲਤ ਜਿਹਾ ਮੰਨਿਆ ਜਾਂਦਾ ਸੀ। ਇਵੇਂ ਹੁਣ ਇੱਕ ਅਮਰੀਕਨ ਵਿਦਵਾਨ ਪ੍ਰਗਟ ਹੋਇਆ, ਉਹ RSS ਦੇ ਏਜੰਡੇ ਤਹਿਤ ਬੋਲ ਰਿਹਾ। ਮੈਨੂੰ ਯਾਦ ਆ 4 ਸਾਲ ਪਹਿਲਾਂ ਕੋਈ ਸੱਜਣ ਟੱਕਰਿਆ, ਉਹ ਕਹਿਣ ਲੱਗਿਆ ਵੀ ਘੁਮਾਣ ਜੀ, ਜਿਹੜੀਆਂ ਆਪਣੇ ਧਰਮ ਦੇ ਵਿੱਚ ਬਹੁਤ ਪੱਕੀਆਂ ਗੱਲਾਂ ਸਥਾਪਿਤ ਹੋਈਆਂ ਨੇ, ਜਿੱਥੋਂ ਆਪਣਾ ਫਰਕ ਪੈਂਦਾ ਵਾ, ਉਹਨਾਂ ਦੇ ਉੱਤੇ ਹਿੰਦੂ RSS ਵੱਲੋਂ ਬਹੁਤ ਮਿਹਨਤ ਕੀਤੀ ਜਾ ਰਹੀ। ਉਹਨੇ ਜਿਹੜਾ ਨੁਕਤਾ ਕਿ ਦੱਸਿਆ ਸੀ, ਕਈ ਨੁਕਤੇ ਦੱਸੇ ਸੀਗੇ, ਇੱਕ ਉਹਨੇ ਦੱਸਿਆ ਸੀਗਾ ਵੀ ਹੁਣ ਇਹ ਸਥਾਪਿਤ ਕਰਨਾ ਚਾਹੁੰਦੇ ਆ ਕਿ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਜੀ ਜਦੋਂ ਉਹਨਾਂ ਦੇ ਜਨੇਊ ਪਾਉਣ ਦੀ ਗੱਲ ਆਈ ਤਾਂ ਉਹਨਾਂ ਨੇ ਸਿਰਫ ਸਵਾਲ ਕੀਤੇ ਸੀਗੇ, ਨਾ ਕਿ ਉਹਨਾਂ ਨੇ ਵਿਰੋਧ ਕੀਤਾ ਸੀ। ਹੁਣ ਇਹੀ ਕਰਤੂਤ 1997 ਤੋਂ ਬਾਦਲ ਦਲ ਨੇ ਜਿਹੜੀ ਕਿਤਾਬ ਲਾਈ ਸੀ ਹਿਸਟਰੀ ਆਫ ਪੰਜਾਬ, ਜਿਹੜੀ ਜਦੋਂ ਕੈਪਟਨ ਦੇ ਰਾਜ ਵਿੱਚ ਐਜੀਟੇਸ਼ਨ ਹੋਈ, ਬਾਅਦ ਚ ਉਹ ਇਹ ਕਿਤਾਬ ਵਾਪਸ ਲਈ ਆ, 12ਵੀਂ ਦੀ ਇਤਿਹਾਸ ਵਿਸ਼ੇ ਦੀ ਕਿਤਾਬ, 12ਵੀਂ ਦੀ +2 ਦੀ ਹਿਸਟਰੀ ਆਫ ਪੰਜਾਬ। ਉਹਦੇ ਚ ਵੀ ਇਹੀ ਬਕਵਾਸ ਲਿਖੀ ਹੋਈ ਸੀਗੀ ਕਿ ਗੁਰੂ ਨਾਨਕ ਦੇਵ ਜੀ ਨੇ, ਸਿੱਧ ਕਰੋ ਕਿ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਕੋਈ ਨਵਾਂ ਧਰਮ ਨਹੀਂ ਚਲਾਇਆ, ਉਹ ਤਾਂ ਸਿੱਖ ਧਰਮ, ਹਿੰਦੂ ਧਰਮ ਵਿੱਚ ਸੋਧ ਕਰਨ ਆਏ ਸੀ। ਜਾਂ ਉਹਦੇ ਚ ਇਹ ਵੀ ਸੀਗਾ ਵੀ ਜਨੇਊ ਜਿਹੜਾ ਸੀ, ਗੁਰੂ ਨਾਨਕ ਦੇਵ ਜੀ ਦੇ ਕੰਮਾਂ ਤੇ ਇੱਕ ਲੇਖ ਲਿਖੋ, ਉਹਦੇ ਚ ਲਿਖਿਆ ਸੀਗਾ ਸਵਾਲ, ਇਹ ਆ ਪਈਆ ਮੇਰੇ ਕੋਲ ਰੱਖੀ ਕਿਤਾਬ, ਉਹਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਗੁਰੂ ਨਾਨਕ ਦੇਵ ਜੀ ਨੇ ਕੋਈ ਜਿਹੜਾ ਜਨੇਊ ਦਾ ਵਿਰੋਧ ਨਹੀਂ ਕੀਤਾ, ਸਵਾਲ ਕੀਤੇ ਸੀ। ਹੁਣ ਕੋਈ ਬੰਦਾ ਸਾਡੇ ਅੰਮ੍ਰਿਤ ਬਾਰੇ ਕਿੰਤੂ ਪਰਿੰਤੂ ਕਰ ਰਹੇ, ਸਾਡੇ ਗਾਤਰੇ ਕਿਰਪਾਨ ਬਾਰੇ, ਸਾਡੇ ਕਕਾਰਾਂ ਬਾਰੇ, ਹਰ ਗੱਲ ਦੇ ਖਿਲਾਫ ਉਹ ਗੱਲ ਕਰੇ, ਇਹ ਵਿਰੋਧ ਕਰਨਾ ਹੀ ਹੁੰਦਾ, ਹੋਰ ਕੀ ਹੁੰਦਾ। ਹੁਣ ਅਸੀਂ ਇਹ ਥੋੜੀ ਕਹਿੰਦੇ ਵੀ ਸਵਾਲ ਕੀਤੇ, ਉਹਨੇ ਸਵਾਲ ਥੋੜੀ ਕੀਤੇ, ਸਾਡੇ ਤੇ ਸਵਾਲ ਚੱਕ ਤੇ ਸਾਡੇ ਸਭ ਕਾਸੇ ਉੱਤੇ, ਸਾਡੇ ਕਕਾਰ ਫਲਸਫੀ ਦੇ ਉੱਤੇ, ਸਾਡੇ ਕਕਾਰਾਂ ਦੇ ਉੱਤੇ, ਸਾਡੀ ਮਰਿਆਦਾ ਦੇ ਉੱਤੇ ਕੋਈ ਸਵਾਲ ਥੋੜੀ ਚੱਕ ਕਰ ਸਕਦਾ। ਉਹ ਸਵਾਲ ਕਰਨ ਦੀ ਬਜਾਏ, ਕਿੰਤੂ ਪਰੰਤੂ ਕਰਨ ਦੀ ਬਜਾਏ ਅਸਲ ਵਿੱਚ ਸ਼ਬਦ ਹੈਗਾ ਵਿਰੋਧ ਕੀਤਾ। ਸੋ ਉੱਥੇ ਗੁਰੂ ਨਾਨਕ ਪਾਤਸ਼ਾਹ ਨੇ ਠੋਕਮਾ ਵਿਰੋਧ ਕੀਤਾ ਤੇ ਇਹਨਾਂ ਦੇ ਕਹਿੰਦੇ ਕਹਾਉਂਦੇ ਵਿਦਵਾਨਾਂ ਨੂੰ ਉੱਥੇ ਗੱਲ ਨਹੀਂ ਆਈ। ਗੁਰੂ ਨਾਨਕ ਪਾਤਸ਼ਾਹ ਦੀ ਸਰੀਰਕ ਉਮਰ ਵੱਲ ਦੇਖ ਕੇ ਇਹ ਫੈਸਲੇ ਕਰੀ ਜਾਂਦੇ ਆ ਵੀ ਉਹ ਤਾਂ ਜੀ ਇੱਕ ਛੋਟੀ ਉਮਰ ਦੇ ਬਾਲ ਸੀਗੇ ਜੀ, ਉਹਨਾਂ ਨੇ ਬਾਲ ਸਹਿਜ ਸੁਭਾਅ ਜਿਵੇਂ ਕੁਐਸਚਨਿੰਗ ਕਰਦਾ ਉਵੇਂ ਸਵਾਲ ਕੀਤੇ ਹੋਣਗੇ, ਇਦਾਂ ਦੀਆਂ ਗੱਲਾਂ। ਇੱਕ ਸਿੱਖ ਰੂਪ ਦੇ ਵਿੱਚ ਬੜੀ ਸੋਹਣੀ ਪੱਗ ਬੰਨੀ, ਔਰ ਸਾਡੇ ਕੌਮ ਦੇ ਵਿੱਚ ਉਹਦਾ ਸਤਿਕਾਰ ਬੜਾ ਕਰਦੇ ਆ ਲੋਕ, ਔਰ ਉਹ ਇਹ ਭਕਾਈ ਮਾਰ ਰਿਹਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਹਿੰਦੂਆਂ ਦਾ ਇੱਕ ਬੱਚੇ ਸੀ, ਹਿੰਦੂ ਪਰਿਵਾਰ 'ਚ ਜੰਮੇ ਸੀ, ਉਹ ਘਰ 'ਚ ਇੱਕ ਹਿੰਦੂ ਰੋਹ ਰੀਤ ਅਨੁਸਾਰ ਕੋਈ ਗੱਲ ਚੱਲ ਰਹੀ ਸੀ ਤੇ ਉਹਨਾਂ ਨੇ ਸਵਾਲ ਕਰ ਲਏ ਵੀ ਇਹ ਕਾਹਤੋਂ ਪਾਉਣਾ, ਇਹ ਮੇਰੀ ਭੈਣ ਨੂੰ ਕਾਹਤੋਂ ਨਹੀਂ ਪਾਇਆ ਜਾ ਰਿਹਾ, ਇਹ ਜੀ ਤੁਸੀਂ ਇਦਾਂ ਦੀਆਂ ਗੱਲਾਂ ਕੀਤੀਆਂ ਸੀ। ਇਸ ਗੱਲਬਾਤ ਨੂੰ ਲੈ ਕੇ ਜੇ ਇਹ ਕਹਿਣਾ ਕਿ ਜਨੇਊ ਨੂੰ ਗਲਤ ਮੰਨਿਆ, ਜਨੇਊ ਤੇ ਇਦਾਂ ਦੀਆਂ ਗੱਲ ਉਸ ਵਿਦਵਾਨ ਨੇ ਕੀਤੀ। ਹੁਣ ਇਹੋ ਜਿਹਾ ਵਿਦਵਾਨਾਂ ਤੋਂ ਰੱਬ ਬਚਾਵੇ, ਪਰ ਇਦਾਂ ਦੇ ਵਿਦਵਾਨ ਬੜੇ RSS ਨੇ ਪੈਦਾ ਕਰ ਲਏ, ਇਦਾਂ ਦੇ ਬੰਦੇ ਬੜੇ ਪੈਦਾ ਕਰ ਲਏ, ਔਰ ਇਸ ਲੌਂਗ ਲਾਣੇ ਦੇ ਸਹਾਰੇ ਇਹ ਹਿੰਦੂਇਜ਼ਮ ਵਾਲੇ ਭਗਵੇਂ ਬ੍ਰਿਗੇਡ ਵਾਲੇ ਸੋਚਦੇ ਆ ਕਿ ਆਪਾਂ ਬਾਕੀ ਜਿਹੜੇ ਨੇ ਥੋੜੇ ਜਿਹੇ ਤਾਂ ਮਾਰ ਦੇਣੇ ਆ, ਜਿਵੇਂ ਹਰਦੀਪ ਨਿੱਜਰ ਮਾਰਿਆ, ਪੰਜਵੜ ਭਾਈ ਨੂੰ ਮਾਰਿਆ, ਇਦਾਂ ਹੀ ਕਦੇ ਘੁਮਾਣ ਨੂੰ ਠੋਕ ਦਿਆਂਗੇ, ਇਦਾਂ ਹੀ ਮਤਲਬ 500-400 ਜਿਹੜਾ ਭਾਈ ਦਲਜੀਤ ਸਿੰਘ ਬਿੱਟੂ ਆ ਇਹਦੇ ਖਿਲਾਫ ਮਾਹੌਲ ਜਿਹਾ ਬਣਾ ਦੋ, ਇਹਨੂੰ ਬਦਨਾਮ ਕਰ ਦੋ ਤੇ ਫਲਾਣੇ ਨੂੰ ਕਤਲ, ਇਦਾਂ। ਇੱਕ ਤਾਂ ਇਹ ਆ ਵੀ 500 ਬੰਦਾ ਤਾਂ ਇਦਾਂ ਮਾਰ ਮੂਰ ਦੇ, ਬਾਕੀ ਸਾਰਾ ਤਾਂ ਲਾਈ ਲੱਗਾ। ਇਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਵੀ ਜਦੋਂ 7 ਵਾਰੀ ਇਤਿਹਾਸ ਵਿੱਚ ਇਹ ਦਰਜ ਹੋਇਆ ਵੀ ਇੱਕ ਕੌਮ ਹੁੰਦੀ ਸੀ, ਸਿੱਖ ਕੌਮ ਸਾਰੀ ਖਤਮ ਹੋ ਗਈ। ਮੈਂ ਡਾਕਟਰ ਗੰਡਾ ਸਿੰਘ ਦਾ ਇਤਿਹਾਸ ਪੜ੍ਹਦਾ ਸੀ, ਸਰਦਾਰ ਜੱਸਾ ਸਿੰਘ ਆਹਲੂਵਾਲੀਏ ਬਾਰੇ ਲਿਖਿਆ ਹੋਇਆ, ਉਹਦੇ ਚ 7 ਕਤਲੇਆਮਾਂ ਦਾ ਦਰਜ ਆ ਵੀ ਲਾਹੌਰ ਦਰਬਾਰ ਤੋਂ, ਦਿੱਲੀ ਦਰਬਾਰ ਤੋਂ ਹੁਕਮ ਹੋ ਗਿਆ ਵੀ ਜਿੱਥੇ ਸਿੱਖ ਮਿਲਦਾ ਮਾਰ ਦਿਓ, ਜਿਹੜਾ ਵੱਢ ਕੇ ਸਿਰ ਲੈ ਕੇ ਆਊ ਉਹਨੂੰ ਇੰਨੇ ਪੈਸੇ ਇਨਾਮ, ਜਿਹੜਾ ਸਿੱਖਾਂ ਨੂੰ ਜਿਹੜਾ ਕੋਈ ਸੂਧ ਹੋਊਗਾ ਸਿੱਖ ਦੀ ਉਹਨੂੰ ਇੰਨੇ ਇਨਾਮ। ਤੇ ਇਹ ਇਨਾਮ ਲੁੱਟਣ ਵਾਲੇ ਕੌਣ ਸੀਗੇ? ਸਾਡੇ ਭਾਈ, ਹਿੰਦੂ ਭਾਈ ਜਿਹਨੂੰ ਕਹਿੰਦੇ ਆ ਹਿੰਦੂ ਸਿੱਖ ਏਕਤਾ ਜਿੰਦਾਬਾਦ, ਉਹ ਫਿਰ ਸਾਡੇ ਭਰਾਵਾਂ ਨੇ ਉਦੋਂ ਬਹੁਤ ਜ਼ਿਆਦਾ ਇਨਾਮ ਲੁੱਟੇ, ਪੈਸੇ ਵੱਢੇ ਸਾਡੇ ਨਾਂ ਤੇ। ਹਜੇ ਇਹ ਕਹਿੰਦੇ ਆ ਭਾਈ ਮਤੀ ਦਾਸ, ਭਾਈ ਸਤੀ ਦਾਸ ਜੀ ਤੇ ਸਾਰੇ ਗੁਰੂ ਸਾਹਿਬਾਨ, ਬਾਬਾ ਬੰਦਾ ਸਿੰਘ ਬਹਾਦਰ ਹਿੰਦੂ ਸੀ। ਭਾਈ ਜੇਕਰ ਸਾਰੇ ਗੁਰੂ ਸਾਹਿਬਾਨ ਹਿੰਦੂ ਸੀ, ਜੇਕਰ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਬੰਦਾ ਸਿੰਘ ਬਹਾਦਰ ਜੀ ਜਾਂ ਜਿਹੜੇ 18ਵੀਂ ਸਦੀ 'ਚ ਲੜ ਰਹੇ ਸੀਗੇ ਉਹ ਹਿੰਦੂ ਸੀ, ਫਿਰ ਤੁਸੀਂ ਹਿੰਦੂਆਂ ਦੇ ਸਿਰਾਂ ਦੇ, ਜੇ ਤੁਹਾਡੇ ਨਜ਼ਰੀਏ ਚੱਲੀਏ, ਫਿਰ ਆਪਦੇ ਹੀ ਭਰਾਵਾਂ ਦੇ ਜਿਹੜੇ ਤੁਹਾਡੇ ਲਈ ਲੜ ਰਹੇ ਸੀ, ਤੁਹਾਡੀਆਂ ਬਹੂ ਬੇਟੀਆਂ ਬਚਾਉਣ ਲਈ, ਤੁਹਾਡੀਆਂ ਇੱਜ਼ਤਾਂ ਬਚਾਉਣ ਲਈ, ਜਿਹੜੇ ਮੁਗਲਾਂ ਨਾਲ ਲੜ ਰਹੇ ਸੀ, ਤੁਸੀਂ ਉਹਨਾਂ ਦੇ ਇਨਾਮ ਲੈਂਦੇ ਫਿਰਦੇ ਸੀ। ਸਾਰੀ ਉਹ ਲਿਸਟ ਆ ਜਿਹੜੀ ਉਸ ਮੌਕੇ ਦੇ ਗਦਾਰਾਂ ਦੀ ਆ, ਉਹ ਸਾਰੇ ਦੇ ਸਾਰੇ। ਲਖਪਤ ਰਾਏ ਕੌਣ ਸੀਗਾ ਭਾਈ? ਜੇ ਹਿੰਦੂ ਜਿਹੜੇ ਨੇ ਉਹਨਾਂ ਚੋਂ ਸਾਰੇ ਸਿੱਖ ਸਜੇ ਨੇ
ਤਾਂ ਮੰਨ ਲਈ ਤੁਹਾਡੀ ਗੱਲ, ਫਿਰ ਲਖਪਤ ਰਾਏ ਸਾਡਾ ਛੋਟਾ ਘੱਲੂ ਘਰੇ ਜਿੱਡਾ ਕਤਲੇਆਮ ਕਿਉਂ ਕਰਦਾ ਫਿਰਦਾ ਸੀ? ਅਸੀਂ ਤਾਂ ਥੋੜੇ ਸੀ। ਸੋ ਸੱਚੀ ਗੱਲ ਇਹ ਆ ਕਿ ਤੁਸੀਂ ਡਬਲ ਗੇਮ ਖੇਡ ਰਹੇ ਹੋ। ਚਾਹੁੰਦੇ ਇਹ ਹੋ ਕਿ ਸਿੱਖ ਕੌਮ ਖਤਮ ਹੋ ਜਾਵੇ ਜਾਂ ਹਿੰਦੂ ਹੋਣ ਦੀ ਅਧੀਨਗੀ ਮੰਨ ਲਵੇ ਤੇ ਉਹਨਾਂ ਦੇ ਦਿਲ ਦਿਮਾਗ ਵਿੱਚ ਹਿੰਦੂਇਜ਼ਮ ਭਰ ਜਾਵੇ, ਬਸ਼ੱਕ ਦੀ ਗਾਤਰੇ ਕਿਰਪਾਨਾਂ ਵਾਲੇ ਹੁਣ ਪਰ ਕੇਸਾਧਾਰੀ ਹਿੰਦੂ ਹੋ ਜਾਣ, ਜਿਵੇਂ ਬੋਧੀਆਂ ਦਾ ਬੋਧੀ ਮਤ ਅੰਦਰੋਂ ਕੱਢ ਕੇ ਉਹਨਾਂ ਦੇ ਵਿੱਚ ਹਿੰਦੂ ਮਤ ਇੰਜੈਕਟ ਕਰ ਦਿੱਤਾ, ਜਿਵੇਂ ਜੈਨੀਆਂ ਨੂੰ ਕਰਤਾ, ਉਵੇਂ ਆਪਾਂ ਕਰਨਾ। ਤੇ ਤੁਸੀਂ ਸੋਚੀ ਪਤਾ ਕੀ ਫਿਰਦੇ ਹੋ ਵੀ ਸਾਰੀ ਕੌਮ ਤਾਂ ਚਲੋ ਨਹੀਂ, ਪਰ ਜਿੰਨੇ ਕੁ ਲੁੱਟੇ ਜਾ ਸਕਦੇ ਆ ਲੁੱਟ ਲਓ ਇਹਨਾਂ ਚੋਂ। ਤੇ ਸਾਡੀ ਗਰੰਟੀ ਇਹ ਆ ਵੀ ਜਦੋਂ ਵੀ ਕਿਸੇ ਸਿੱਖ ਨੂੰ ਅਕਲ ਆਊਗੀ, ਜਦੋਂ ਵੀ ਸਮਝ ਆਊਗੀ, ਉਹ ਸਭ ਤੋਂ ਪਹਿਲਾਂ ਉੱਠ ਕੇ ਇਹ ਨਹੀਂ ਕਹੂਗਾ ਫਿਰ ਵੀ ਆਪਾਂ ਬਾਕੀਆਂ ਨੂੰ ਸਮਝਾਈਏ, ਸਿੱਖ ਬਣਾਈਏ। ਉਹ ਸਿੱਧਾ ਕਹੂਗਾ ਵੀ ਖਾਲਿਸਤਾਨ ਬਿਨਾਂ ਗੁਜ਼ਾਰਾ ਹੈ। ਆ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਆ, ਇਹ ਸਾਰੇ ਇਸੇ ਗੱਲ ਤੋਂ ਕਰਨ ਲੱਗੇ ਆ ਜਦੋਂ ਉਹਨਾਂ ਨੂੰ ਸਮਝ ਲੱਗ ਗਈ। ਭਾਈ ਹਰਦੀਪ ਸਿੰਘ ਨਿੱਜਰ ਜਾਂ ਜਿਹੜੇ ਵੀ ਖਾਲਿਸਤਾਨੀ ਨੂੰ ਤੁਸੀਂ ਸਮਝ ਲਓ, ਮਿਲ ਲਓ, ਪੁੱਛ ਲਓ, ਉਹ ਇਹੀ ਕਹਿੰਦਾ ਕਿ ਭਾਈ ਜੇਕਰ ਆਪਾਂ ਇਹਨਾਂ ਦੇ ਨਾਲ ਰਹੇ, ਇਹਨਾਂ ਨੇ ਤਾਂ ਭਾਰਤ ਦੇ ਵਿੱਚ ਇਸਲਾਮ ਦਾ ਵੀ ਬੇੜਾ ਗਰਕ ਕਰਤਾ। ਜਿਹੜੀਆਂ ਕਰਤੂਤਾਂ ਤੋਂ, ਜਿਹੜੀਆਂ ਗੱਲਾਂ ਤੋਂ ਇਸਲਾਮ ਰੋਕਦਾ, ਮਨਾ ਕਰਦਾ, ਉਹ ਸਾਰੀਆਂ ਭਾਰਤੀ ਮੁਸਲਮਾਨ ਕਰਦਾ ਤੇ ਬਾਕੀ ਭਾਰਤ ਤੋਂ ਬਾਹਰ ਵਾਲਾ ਮੁਸਲਮਾਨ ਬੜਾ ਹੈਰਾਨ ਆ ਵੀ ਇਹ ਕਬਰਾਂ ਦੀ ਪੂਜਾ, ਹੋਰ 100 ਸਿਆਪੇ ਜਿਹੜੇ ਹਿੰਦੂਆਂ ਦੇ ਵਿੱਚ ਬੜੇ ਮਾਨਤਾ ਪ੍ਰਾਪਤ ਨੇ ਵੀ ਉਹ ਸਾਡੇ ਬੰਦੇ ਵੀ ਕਰੀ ਜਾਂਦੇ ਆ, ਕਹਿੰਦੇ ਅਸੀਂ ਮੁਸਲਮਾਨ। ਇਵੇਂ ਹੀ ਜਿਹੜਾ ਭਾਰਤ ਦਾ ਈਸਾਈ ਆ ਉਹਨੂੰ ਦੇਖ ਲਓ, ਹਰ ਉਹ ਕਰਤੂਤ ਆ ਜਿਹੜੀ ਈਸਾਈ ਮਤ ਦੇ ਹਿਸਾਬ ਨਾਲ ਉਹ ਕਹਿੰਦੇ ਚਲੋ ਸਾਡਾ ਵਾਧਾ ਹੀ ਵਧੂਗਾ, ਇੰਨੇ ਕੁ ਖੁੱਡ ਦੇਈ ਰੱਖੋ। ਇਵੇਂ ਹੀ ਜਿਹੜੇ ਬੋਧੀ ਨੇ ਉਹਨਾਂ ਨੇ ਵੀ ਇਹੀ ਪਹਿਲਾਂ ਵੀ ਚਲੋ ਯਾਰ ਕੋਈ ਗੱਲ ਨਹੀਂ, ਹੌਲੀ ਹੌਲੀ ਮੋੜ ਪਊਗਾ। ਮੋੜ ਦਾ ਕੀ ਪੈਣਾ ਸੀਗਾ? ਮਹਾਤਮਾ ਬੁੱਧ ਤੋਂ ਭਗਵਾਨ ਬੁੱਧ ਜ਼ਰੂਰ ਬਣਾ ਲਿਆ, ਉਹਨੂੰ ਵਿਚਾਰਿਆਂ ਨੂੰ ਭਗਵਾਨ ਬਣਾਈ ਫਿਰਦੇ ਆ, ਉਹ ਨਾਸਤਕ ਸੀਗਾ। ਸੋ ਜੋ ਇਹ ਹਿੰਦੂਆਂ ਦਾ ਗੰਦ ਵਾ, ਇਹਦੇ ਨਾਲ ਲੜਨ ਲਈ ਜੇ ਕੋਈ ਕਵੇ ਵੀ ਦਿਮਾਗ ਦੀ ਲੜਾਈ ਆ, ਜਿਹੜੇ ਬੰਦੇ ਭਾਈ ਦਿਮਾਗ ਨਾਲ ਲੜਾਈ ਲੜਨ ਦੇ ਇੱਛੁਕ ਨੇ ਉਹਨਾਂ ਨੂੰ ਲੜਨਾ ਚਾਹੀਦਾ। ਤੇ ਜਿਹੜੇ ਬੰਦੇ ਕਿਸੇ ਹੋਰ ਤਰੀਕੇ ਨਾਲ ਠੋਕੂ ਲਾ ਸਕਦੇ ਆ ਉਹਨਾਂ ਨੂੰ ਵੀ ਕੋਈ ਖੈਰ ਨਹੀਂ ਕਰਨੀ ਚਾਹੀਦੀ, ਕਿਉਂਕਿ ਤੁਹਾਡੇ ਸਾਹਮਣੇ। ਤੀਜਾ ਕੰਮ ਇਹ ਹੈਗਾ ਬਈ ਜਿਹੜਾ ਵੀ ਸਿੱਖ ਭਾਰਤ ਮਾਤਾ ਕੀ ਜੈ ਕਹਿੰਦਾ, ਜਿਹਨੂੰ ਹਿੰਦੂ ਸਿੱਖ ਏਕਤਾ ਦਾ ਬੁਖਾਰ ਚੜਿਆ ਹੋਇਆ, ਜਿਹਨੂੰ ਲੱਗਦਾ ਕਿ ਮੈਂ ਜੇਕਰ ਪੰਥਕ ਜਾਂ ਕੌਮ ਦੀ ਗੱਲ ਕਰਨ ਦੀ ਸੋਚੀ ਤਾਂ ਮੈਨੂੰ ਫਿਰ ਕੱਟੜਵਾਦੀ ਕਹਿਣਗੇ, ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਵੀ ਫੇਰ ਕਿਹੜਾ ਬਚ ਜਾਏਗਾ, ਛੱਡਣਾ ਨਹੀਂ ਹੈਗਾ ਤੈਨੂੰ। ਸਿੱਖ ਜਿੰਨਾ ਮਰਜ਼ੀ ਕੰਧ ਨਾਲ ਲੱਗਦਾ ਫਿਰੇ, ਬਚਦਾ ਫਿਰ ਜਿੰਨਾ। ਤੁਸੀਂ ਕਿੰਨਾ ਕੁ ਪਿੱਛੇ ਹਟ ਜਾਓ। ਖੁਸ਼ਵੰਤ ਸਿੰਘ ਸੀਗਾ, ਖੁਸ਼ਵੰਤ ਸਿੰਘ ਨੂੰ ਸਾਰੀ ਕੌਮ ਗਾਲਾਂ ਕੱਢਦੀ ਰਹੀ, ਉਹਦੀਆਂ ਲਿਖਤਾਂ ਦੀ ਗੱਲ ਨਹੀਂ ਕਰਦਾ, ਉਹਦਾ ਸਿੱਖ ਨਜ਼ਰੀਏ ਤੋਂ ਜੋ ਵਿਚਾਰ ਸੀ, ਜੋ ਸਿੱਖ ਪੱਖ ਤੋਂ ਉਹਦੀਆਂ ਗੱਲਾਂ ਸੀ, ਉਹ ਬਹੁਤੀਆਂ ਜ਼ਿਆਦਾ, ਮਤਲਬ ਉਹਨੇ ਤਾਂ ਜਿਹੜੀ ਸਿੱਖ ਇਤਿਹਾਸ ਲਿਖਿਆ ਉਹਦੇ ਐਂਡ ਤੇ ਲਿਖਦਾ ਕਿ 50 ਸਾਲ ਬਾਅਦ ਸਿੱਖ ਕੌਮ ਖਤਮ ਹੋ ਜਾਣੀ ਹੈ, ਸਿੱਖ ਲੱਭਿਆ ਨਹੀਂ ਕਰਨੇ, ਇਤਿਹਾਸ ਵਿੱਚੋਂ ਹੀ ਮਿਲਣਗੇ। ਹੁਣ ਇਹੋ ਜਿਹਾ ਗਰਕੇ ਹੋਏ ਬੰਦੇ ਨੂੰ, ਜਿਹਨੇ ਸਾਰੀ ਉਮਰ ਇੰਦਰਾ ਦੀਆਂ ਚੱਪਲਾਂ ਚੱਟੀਆਂ, ਗਾਂਧੀ ਪਰਿਵਾਰ ਦਾ ਉਹ ਚਹੇਤਾ ਸੀ, ਉਹਦੇ ਨਾਲੋਂ ਤਾਂ ਨਹੀਂ ਕੋਈ ਗਰਕ ਜੂ। ਆਖਰ ਉਹਦੇ ਨਾਲ ਜੋ ਕੁੱਤੇ ਖਾਣੀ ਹੋਈ ਆ 1984 ਮੌਕੇ 3 ਦਿਨ ਉਹ ਟਾਇਰਾਂ ਤੋਂ ਬਚਦਾ ਸਵੀਡਨ ਦੀ ਰਾਜਧਾਨੀ 'ਚ ਲੁਕਿਆ ਰਿਹਾ, ਉੱਥੇ ਲੁਕਿਆ ਬਚਿਆ। ਉਹਨੂੰ ਭਾਰਤ ਮਾਤਾ ਕੀ ਜੈ ਉਹਦੇ ਨਾਲ ਜ਼ਿਆਦਾ ਤੁਸੀਂ ਕਰ ਨਹੀਂ ਸਕਦੇ। ਗਿਆਨੀ ਜੈਲ ਸਿੰਘ ਭਾਰਤ ਦਾ ਰਾਸ਼ਟਰਪਤੀ ਸੀ, ਉਹ ਇੰਦਰਾ ਦੀਆਂ ਚੱਪਲਾਂ ਝਾੜਨ ਤੱਕ ਜਾਂਦਾ ਸੀ। ਪਰ ਤੁਹਾਡੇ ਸਾਹਮਣੇ ਆ ਵੀ ਉਹਨੇ ਰਾਜੀਵ ਗਾਂਧੀ ਨੂੰ ਚਾਹੇ ਪ੍ਰਧਾਨ ਮੰਤਰੀ ਵੀ ਬਣਾਇਆ, ਪਰ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜਦੋਂ ਉੱਥੇ ਦਿੱਲੀ 'ਚ ਕੰਮ ਸ਼ੁਰੂ ਹੋਇਆ ਤਾਂ ਸਭ ਤੋਂ ਪਹਿਲਾਂ ਪਥਰਾ ਜਿਹੜਾ ਉਹ ਉਸੇ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਸੀ। ਅਗਲਾ ਕਈਆਂ ਨੂੰ ਇੱਥੇ ਵਹਿਮ ਰਹਿੰਦਾ ਵੀ ਆਮ ਹਿਮਾਤੜ ਸਿੱਖ ਨੂੰ ਕੁੱਟਦੇ ਆ ਜੀ, ਉਹ ਰਾਸ਼ਟਰਪਤੀ ਬਣਿਆ ਫਿਰਦਾ ਸੀ, ਲੱਗਿਆ ਨਾ ਰਗੜਾ ਉੱਥੇ। ਸੋ ਜਿਹੜੇ ਸਿੱਖ ਦੇ ਦਿਮਾਗ 'ਚ ਕੁੱਤਾ ਕੀੜਾ ਬੜਿਆ ਹੋਇਆ ਬਈ ਮੈਂ ਜੇਕਰ ਭਾਰਤ ਮਾਤਾ ਕੀ ਜੈ ਕਵਾਂ, ਵੱਡਾ ਅਹੁਦਾ ਲੈ ਲਵਾਂ, ਮੈਂ ਮੂੰਹ ਸਿਰ ਮੁੰਨ ਲਵਾਂ, ਮੈਂ ਦਾੜੀ ਦੂੜੀ ਤੁੰਨ ਲਵਾਂ, ਮੈਂ ਸਿੱਖੀ ਦੇ ਖਿਲਾਫ ਹੋਣ ਵਾਲੀ ਹਰੇਕ ਸਾਜ਼ਿਸ਼ ਵਿੱਚ ਸ਼ਾਮਲ ਹੋਵਾਂ, ਮੈਂ RSS ਜੁਆਇਨ ਕਰ ਲਵਾਂ, ਮੈਂ ਕਾਂਗਰਸ ਜੁਆਇਨ ਕਰ ਲਵਾਂ, ਮੈਂ ਅਕਾਲੀ ਬਣ ਜਾ, ਮੈਂ ਭਾਜਪਾ ਬਣ ਜਾ, ਮੈਂ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕ ਲਵਾਂ, ਫੇਰ ਮੈਂ ਬਚ ਜੂ। ਭੁੱਲ ਜਾਓ, ਤੁਸੀਂ ਭੁੱਲ ਜਾਓ। ਤਾਂ ਤੁਸੀਂ ਉਹਨਾਂ ਦੀ ਇੱਕ ਲਿਸਟ ਬਣਾ ਕੇ ਰੱਖੋ ਜਿਨ੍ਹਾਂ ਨੇ ਭਾਰਤ ਮਾਤਾ ਕੀ ਖਿਦਮਤ ਕੀ ਤੇ ਭਾਰਤ ਮਾਤਾ ਨੇ ਫਿਰ ਛੱਤਰ ਦਵਾ ਕੇ ਫੇਰਿਆ। ਤੇ ਜੇ ਸਲਾਹ ਮਰਨਾ ਹੀ ਆ, ਜੇ ਲੜਨਾ ਹੀ ਆ,
ਫਿਰ ਆਪਦੀ ਅਣਖ ਗੈਰਤ ਨਾਲ ਕੰਪਰੋਮਾਈਜ਼ ਸਮਝੌਤਾ ਕਾਹਤੋਂ ਕਰਨਾ। मतलब कि सरदार कपूर सिंह वाली गल ते आ जाइए फिर तां बई एक कौम होई आ सारी दी सारी कौम मारी तां गई पर एक भी बंदे ने आपदे सिद्धांत नाल समझौता नहीं की। खैर तुहानूं अजे इस गल ते कराउंदिआं नूं बहुतिआं नूं टाइम लगू पर यह गल जरूर आ कि साडी कौम नूं उलझाई रखना, पचड़ाई रखना, भरमाई रखना, दुविधा पाई रखनी, इस गल विच इस दुश्मन दा मुकाबला ही कोई। मतलब हिंदू के दिमाग की दाद देनी चाहिए इस गल। साडी कौम के बहुते लंडूआं नूं मगर लाई फिरदे आ। असीं जिहड़ा हिंदू ते सिख दा भरा ने अपना दरबार साहब साझा देखो जी, दरबार साहब किन्ने हिंदू आउंदे आ। ਉਹ ਭਾਈ ਜਿਹੜੇ ਦਰਬਾਰ ਸਾਹਿਬ ਹਿੰਦੂ ਆਉਂਦੇ ਆ ਤੇ ਜਿਹੜਾ ਹਿੰਦੂ ਸਾਡਾ ਸਿਰ ਲਾਉਣ ਨੂੰ ਫਿਰਦਾ, ਸਾਡੇ ਸਿਰ ਦੇ ਵਿੱਚੋਂ ਸਿੱਖੀ ਮਕਾਉਣ ਨੂੰ ਫਿਰਦਾ, ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ। ਇੱਥੇ ਵਿਚਾਰੇ ਬੜੇ ਗਰੀਬ ਲੋਕ ਜਿਹੜੇ ਹਿੰਦੂ ਨਾ ਜੰਮ ਜ਼ਰੂਰ ਪਏ ਹੋਣੇ ਆ ਹਿੰਦੂਆਂ ਦੇ ਘਰੇ, ਉੱਥੇ ਵਿਚਾਰੇ ਗੁਰੂ ਘਰ ਲੰਗਰ ਛਕਦੇ ਆ, ਸਿਰ ਦੇ ਉੱਤੇ ਛੱਤ ਨਹੀਂ ਹੁੰਦੀ। ਇੱਥੇ ਬੜੇ ਲੋਕ ਨੇ ਕਾ ਪਿੱਛੇ ਜੇ ਕੋਈ ਵੱਡਾ ਅਫਸਰ ਸੀ ਉਹਨੇ ਲਿਖਿਆ ਵੀ ਮੈਂ ਚੰਡੀਗੜ੍ਹ ਗਿਆ, ਸਿਰ ਦੇ ਉੱਥੇ ਛੱਤ ਨਹੀਂ ਸੀ, ਉਸ ਤਰ੍ਹਾਂ ਮਾਹੌਲ ਘਰ 'ਚ ਗਰੀਬੀ ਸੀ। ਮੈਨੂੰ ਕਿਸੇ ਨੇ ਦੱਸਦਾ ਵੀ ਤੂੰ ਇੱਥੇ ਕਿੱਥੇ ਹੋਟਲਾਂ 'ਚ ਤੂੰ ਅਫੋਰਡ ਨਹੀਂ ਕਰ ਹੋਣਾ, ਜਾਂ ਤੂੰ ਨਾਢਾ ਸਾਹਿਬ ਚਲਾ ਜਾ। ਕਹਿੰਦਾ ਉੱਥੇ ਮੈਂ 2-3 ਦਿਨ ਰਿਹਾ, ਰੋਟੀ ਪਾਣੀ ਦੀ ਕੋਈ ਚਿੰਤਾ ਨਹੀਂ, ਬੜਾ ਸੋਹਣਾ ਪ੍ਰਸ਼ਾਦਾ ਮਿਲਿਆ ਕਰੇ ਤੇ ਬੂਟ ਬਾਟ ਪਾਲਿਸ਼ ਐਨ, ਤੇ ਮੈਂ ਹੁਣ ਪੋਸਟਿੰਗ ਹੋ ਗਈ ਮੇਰੀ ਗਸਟਡ ਅਫਸਰ ਕਿਤੇ ਮੈਂ ਲੱਗ ਗਿਆ, ਕੋਈ IAS ਪਤਾ ਨਹੀਂ ਕੀ ਬਣ ਗਿਆ ਉਹ ਇੱਥੇ ਪੋਸਟ ਜੀ ਉਹਦੀ ਘੁੰਮਦੀ ਆ, ਉਹਦਾ ਨਾਂ ਪਤਾ ਸਾਰਾ ਮਿਲ ਜਾਂਦਾ ਸੋਸ਼ਲ ਮੀਡੀਆ ਤੋਂ। ਉਹ ਕਹਿੰਦਾ ਵੀ ਮਤਲਬ ਕਿ ਮੈਂ ਹੁਣ ਇਸ ਗੱਲ ਦਾ ਦੇ ਹੀ ਨਹੀਂ ਸਕਦਾ। ਤੇ ਇਵੇਂ ਹੀ ਜਿਹੜਾ ਸਾਰੇ ਭਾਰਤ ਦੇ ਵਿੱਚੋਂ ਆਉਂਦੇ ਆ ਇਹ ਦਿੱਲੀ ਧਰਨੇ ਮੁਜ਼ਾਹਰੇ ਇਸ ਹਿੰਦੂ ਰਾਸ਼ਟਰ ਦੀ ਮਾਂ ਨੂੰ ਪਿੱਟਣ ਆਉਂਦੇ ਆ, ਜਦੋਂ ਉਹਨਾਂ ਲਈ ਗੁਰੂ ਘਰ ਲੰਗਰ ਜਾਂ ਹੋਰ ਸਹੂਲਤਾਂ ਦਿੱਲੀ ਦੇ ਗੁਰਧਾਮਾਂ ਚੋਂ ਜਾਂਦੀਆਂ ਨੇ। ਸਾਰੇ ਭਾਰਤ ਵਿੱਚ ਜਿੱਥੇ ਗੁਰਦੁਆਰਾ ਸਾਹਿਬਾਨ, ਅਸੀਂ ਯਾਤਰਾ ਤੇ ਕਦੇ ਜਾਈਏ, ਪਿੱਛੇ ਜੇ ਅਸੀਂ ਪਰਿਵਾਰ ਸਮੇਤ ਹਜੂਰ ਸਾਹਿਬ ਗਏ, ਹਰ ਥਾਂ ਦੇ ਉੱਤੇ ਇਹ ਵਿਚਾਰੇ ਚੌਲ ਖਾਣ ਨੂੰ ਜਾਂ ਪ੍ਰਸ਼ਾਦਾ ਪਾਣੀ ਛਕਣ ਨੂੰ ਗੁਰੂ ਕੇ ਲੰਗਰਾਂ ਚੋਂ ਪਹੁੰਚੇ ਹੁੰਦੇ। ਹੁਣ ਇਹਨਾਂ ਨੂੰ ਜੇ ਅਸੀਂ ਸਮਝੀਏ ਵੀ ਇਹ ਜੋਗੀ ਜਾਂ ਮੋਦੀ ਹੋਣੀ ਆ, ਨਹੀਂ ਭਾਈ, ਇਹ ਹਿੰਦੂ ਉਹ ਨਹੀਂ ਹੈ। ਉਹ ਹਿੰਦੂ ਜਿਹੜਾ ਸਿੱਖੀ ਦੀਆਂ ਜੜ੍ਹਾਂ ਵੱਢਣ ਨੂੰ ਫਿਰਦਾ ਸਾਡਾ ਦੁਸ਼ਮਣ ਉਹ। ਫੇਰ ਉਹੀ ਗੱਲ ਵੀ ਲੜਨ ਆਏ ਨਾਲ ਲੜਾਈ ਆ, ਆਮ ਬੰਦੇ ਨਾਲ ਕਾਹਦੀ ਲੜਾਈ ਹੈ। ਸਾਡਾ ਤਾਂ ਕੰਮ ਹੀ ਹੋਰ ਆ। ਇੱਥੇ ਸਾਡੇ ਧਰਨੇ ਮੁਜ਼ਾਹਰੇ ਮੌਕੇ ਜਿਹੜੇ ਪੁਲਿਸੀਏ ਡਾਂਗਾ ਫੇਰ ਨੂੰ ਤਿਆਰ ਖੜੇ ਹੁੰਦੇ ਆ, ਅਸੀਂ ਤਾਂ ਉਹਨਾਂ ਨੂੰ ਵੀ ਪਹਿਲਾਂ ਚਾਹ ਪਾਣੀ ਪਿਲਾ ਦੇਈਦਾ। ਸਾਡੇ ਧਰਮ ਦਾ ਸਰਬੱਤ ਦਾ ਭਲਾ ਇੱਥੋਂ ਹੀ ਆ ਨਾ। ਉਹ ਹੁਣ ਕਈ ਜਿਹੜੇ ਹਿੰਦੂ ਮਾਂਗੇ ਵਾਲੀਏ ਜਿਹਨਾਂ ਨੂੰ ਕਿਹਾ ਜਾ ਸਕਦਾ ਮੂਰਖ, ਉਹ ਕਹਿੰਦੇ ਆ ਵੀ ਜਦੋਂ ਇਹ ਜਿਹੜੇ ਪੰਥਕ ਲੋਕ ਨੇ ਇਹ ਹਿੰਦੂਆਂ ਨੂੰ ਕਹਿੰਦੇ ਆ ਤੇ ਵੀ ਸਾਰੇ ਹਿੰਦੂ ਇਉਂ ਨਹੀਂ, ਅਸੀਂ ਕਦੋਂ ਕਹਿੰਦੇ ਆ ਭਾਈ ਸਾਰੇ ਇਉਂ ਨਹੀਂ। ਜਿਵੇਂ ਸਾਰੇ ਸਿੱਖ ਇਉਂ ਨਹੀਂ ਹੈਗੇ ਨਾ, ਸਾਡੇ ਅੱਗੋਂ ਕੌਮ ਦੀ ਗੱਲ, ਕੌਮ ਦਾ ਦਰਦ ਨਹੀਂ ਰੱਖਦੇ, ਜਿਹੜੇ ਵਿਚਾਰੇ ਉਹਨੇ ਜੋਗੇ ਨਹੀਂ ਹੈਗੇ, ਉਵੇਂ ਭਾਈ ਸਾਰੇ ਦੇ ਸਾਰੇ ਹਿੰਦੂ ਜਿਹੜੇ ਨੇ ਉਹਨਾਂ ਦੇ ਵਿੱਚ ਵੀ ਵੈਰਾਈਟੀ ਹੈਗੀ ਆ। ਉਹ ਭਾਗਮਾ ਬ੍ਰਿਗੇਡ, ਭਾਗਵੇਂ ਝੰਡੇ ਵਾਲੇ ਜਿਹੜੇ ਸਾਰੇ ਧਰਮਾਂ ਦਾ ਨਾਸ਼ ਮਾਰਨ ਨੂੰ ਫਿਰਦੇ ਆ, ਉਹਨਾਂ ਨਾਲ ਪੰਗਾ। ਹਾਂ, ਜਿਹੜਾ ਉਸ ਮਿਲਸ਼ੀਏ ਦੇ ਵਿੱਚ, ਉਸ ਬ੍ਰਿਗੇਡ ਦੇ ਵਿੱਚ ਸ਼ਾਮਲ ਹੋਣਾ ਚਾਹੁੰਦਾ, ਪਹਿਲਾਂ ਨਹੀਂ ਸੀ, ਅੱਜ ਹੋ ਜਾਵੇ, ਫਿਰ ਬਖਸ਼ਣ ਦਾ ਕਿਸੇ ਨੇ ਹੈ ਨਹੀਂ। ਇਹ ਜਦੋਂ ਜੰਗਾਂ ਹੁੰਦੀਆਂ ਕੌਮਾਂ ਦੀਆਂ, ਉਦੋਂ ਇਹ ਜ਼ਰੂਰ ਆ ਕੇ ਦੁਸ਼ਮਣ ਬਾਤ ਕਰੇ ਅਣਹੋਣੀ, ਪਰ ਜਿੰਨੀ ਅਣਹੋਣੀ ਹਿੰਦੂ ਕਰਦਾ ਇੰਨੀ ਨਹੀਂ ਦੁਨੀਆ ਦਾ ਕੋਈ ਗਰਕੇ ਤੋਂ ਗਰਕਿਆ ਕੋਈ ਕੌਮ ਦੁਸ਼ਮਣ ਦਾ ਏਦਾਂ ਨਹੀਂ ਕਰ ਸਕਦਾ। ਹੁਣ ਤੁਸੀਂ ਦੇਖੋ ਇਹਨਾਂ ਦਿਨਾਂ 'ਚ ਕਿਵੇਂ ਰੌਲੇ ਪਵਾਏ ਪਏ ਨੇ। ਸਿੱਖਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬੜਾ ਮਸਲਾ ਸੀ ਬਈ ਚਲੋ ਜੀ ਗੁਰਦੁਆਰਾ ਐਕਟ, ਉਦੋਂ ਜਦੋਂ ਇਹ ਆਪਾਂ ਸਿੱਖ ਬੀਬੀਆਂ ਨੂੰ 1920-25 ਤੋਂ ਚੱਲਿਆ ਸੰਘਰਸ਼, 25 ਚ ਆਲ ਇੰਡੀਆ ਗੁਰਦੁਆਰਾ ਐਕਟ ਬਣਿਆ, ਉਹਦੇ ਵਿੱਚ ਬੀਬੀਆਂ ਨੂੰ, ਸਿੱਖ ਬੀਬੀਆਂ ਨੂੰ ਵੋਟ ਦਾ ਅਧਿਕਾਰ ਮਿਲਿਆ। ਇੱਥੇ ਮੈਂ ਸੁਣਦਾ ਸੀਗਾ ਵੀ ਉਦੋਂ ਅਜੇ ਗੋਰਿਆਂ ਨੇ ਆਪਦੇ ਮੁਲਕ ਵਿੱਚ ਆਪਦੀਆਂ ਉੱਥੇ ਜਿਹੜੀਆਂ ਗੋਰੀਆਂ ਸੀ ਬੀਬੀਆਂ, ਉਹਨਾਂ ਨੂੰ ਵੀ ਉੱਥੇ ਵੋਟ ਦਾ ਅਧਿਕਾਰ ਨਹੀਂ ਸੀ ਦਿੱਤਾ ਹੋਇਆ, ਜਦੋਂ ਸਿੱਖ ਇੱਥੇ ਪਹਿਲੋਂ ਇਸ ਗੱਲ ਤੇ ਸੀ ਵੀ ਸਾਡੇ ਤਾਂ ਧਰਮ 'ਚ ਜੇ ਵੋਟ ਪਵਾਉਣੀ ਆ ਸ਼੍ਰੋਮਣੀ ਕਮੇਟੀ ਸਾਰਿਆਂ ਨੂੰ ਅਧਿਕਾਰ ਦੇਣਾ ਪੈਣਾ ਜਿਹੜੀਆਂ ਬੀਬੀਆਂ। ਸੋ ਬੀਬੀਆਂ ਤੇ ਬੱਚਿਆਂ ਨੂੰ, ਬੀਬੀਆਂ ਤੇ ਬਜ਼ੁਰਗਾਂ ਨੂੰ, ਸਾਡੇ ਬੰਦਿਆਂ ਨੂੰ, ਸਾਰਿਆਂ ਨੂੰ, ਮੇਲ ਤੇ ਫੀਮੇਲ ਨੂੰ, ਮਰਦਾਂ ਤੇ ਔਰਤਾਂ ਨੂੰ, ਸਭ ਨੂੰ ਵੋਟ ਦਾ ਹੱਕ ਮਿਲਿਆ, ਸਿੱਖਾਂ ਤੇ ਸਿੱਖਣੀਆਂ ਨੂੰ। ਤੇ ਇਸ ਵੋਟ ਦੇ ਹੱਕ ਦੇ ਉੱਤੇ ਇੱਕ ਗੁਰਦੁਆਰਾ ਐਕਟ ਬਣਿਆ। ਚਲੋ ਉਹਦੇ 'ਚ ਘਾਟਾਂ ਵਾਧਾਂ ਨੇ ਜਾਂ ਸਾਨੂੰ ਕਿਵੇਂ ਵੀ ਹੈ, ਉਹ ਚੱਲਿਆ ਆਉਂਦਾ ਸੀ। ਤੇ ਉਹਦੇ ਵਿੱਚ 1947 ਤੋਂ ਬਾਅਦ ਇਹ ਗੱਲ ਆ ਗਈ ਵੀ ਚਲੋ ਜੀ ਨਹਿਰੂ ਤਾਰਾ ਸਿੰਘ ਪੈਕਟ ਹੋ ਗਿਆ। ਸਾਡੇ ਬੰਦਿਆਂ ਨੂੰ ਇਸੇ ਵਹਿਮ ਵਿੱਚ ਹੁਣ ਤੱਕ ਕੰਮ ਚੱਲਦਾ ਆਇਆ
ਤੇ ਹੁਣ ਦਿੱਲੀ ਵਾਲਿਆਂ ਨੇ ਡੀਪ ਸਟੇਟ ਨੇ ਪਹਿਲਾਂ ਤਾਂ ਉਹਦੇ ਚ ਭੰਨ ਪਵਾਇਆ ਵੀ ਹਰਿਆਣੇ ਦੇ ਵਿੱਚ ਵੱਖਰੀ ਕਮੇਟੀ, ਫੇਰ ਆ ਗਈ ਹੁਣ ਜੀ ਪੰਜਾਬ ਦੇ ਵਿੱਚ ਪੰਜਾਬ ਅਸੈਂਬਲੀ ਕਹਿੰਦੀ ਅਸੀਂ ਚੱਕ ਦਿਆਂਗੇ ਫੱਟੇ, ਅਮੈਂਡਮੈਂਟ ਕਰਤਾ। ਅੱਜ ਉਹਦੇ ਖਿਲਾਫ ਇੱਥੇ ਇਜਲਾਸ ਹੋਇਆ, ਇਹ ਇੱਥੇ ਪਿੱਟਦੇ ਫਿਰਦੇ ਆ ਬਈ ਉਹ ਜੀ ਨਹਿਰੂ ਤਾਰਾ ਸਿੰਘ ਪੈਕਟ ਹੋਇਆ ਸੀ। ਮੈਨੂੰ ਜਦੋਂ ਇਹ ਗੱਲ ਕਰ ਰਹੇ ਸੀਗੇ ਉਦੋਂ ਜਦੋਂ ਸ਼੍ਰੋਮਣੀ ਕਮੇਟੀ ਦਾ ਇਜਲਾਸ ਚੱਲ ਰਿਹਾ ਸੀ, ਉਹਦੇ ਚ ਕੁਝ ਗੱਲਾਂ ਬੜੀਆਂ ਅਜੀਬ ਲੱਗੀਆਂ। ਤੁਸੀਂ ਕਿਹੜੇ ਨਹਿਰੂ ਤਾਰਾ ਸਿੰਘ ਪੈਕਟ ਨੂੰ ਰੋਂਦੇ ਫਿਰਦੇ ਹੋ? ਜਿੱਦਣ ਮੋਦੀ ਉਹਨਾਂ ਦੇ ਜਾਂ ਭਗਵੇਂ ਬ੍ਰਿਗੇਡ ਦੇ ਜਾਂ ਹਿੰਦੂ ਰਾਸ਼ਟਰ ਵਾਲਿਆਂ ਦੇ ਦਿਮਾਗ 'ਚ ਗੱਲ ਆ ਗਈ ਨਾ ਵੀ ਆਪਾਂ ਖਤਮ ਕਰਨਾ, ਮੈਨੂੰ ਯਾਦ ਆ ਜਦੋਂ ਉਹ ਜਿਹੜਾ 370 ਧਾਰਾ ਵਾਲਾ ਪੰਗਾ ਪਿਆ ਕਸ਼ਮੀਰ ਦੇ ਵਿੱਚ, ਉਹਨਾਂ ਦਿਨਾਂ ਦੇ ਵਿੱਚ ਯਾਸਿਨ ਮਲਿਕ ਨੂੰ ਆਪ ਕੀ ਅਦਾਲਤ ਰਜਤ ਸ਼ਰਮਾ ਨੇ ਸ਼ਾਇਦ ਸੱਦਿਆ ਹੋਇਆ ਸੀ, ਮੇਰੇ ਬੜਾ ਜਿਹਾ ਸ਼ਾਇਦ ਦਿਮਾਗ 'ਚ ਗੱਲ ਹੈਗੀ ਆ ਵੀ ਉਹਨੇ ਸੱਦਿਆ। ਉਹਦੇ ਵਿੱਚ ਉਹ ਕਹਿ ਰਿਹਾ ਵੀ ਦੇਖੋ ਜੀ ਉਦੋਂ ਜਿਹੜਾ ਸੀਗਾ ਸ਼ੇਖ ਅਬਦੁੱਲੇ ਮੌਕੇ ਜਿਹੜੇ ਉਦੋਂ ਮੁਲਕ ਦੇ ਸੀਗੇ, ਉਦੋਂ ਇਸ ਤਰ੍ਹਾਂ ਹੋਇਆ ਸੀ ਜਿਹੜਾ ਸਾਨੂੰ ਮਿਲੇ ਨੇ ਵੱਧ ਅਧਿਕਾਰ, ਸਾਡੇ ਨਾਲ ਸਮਝੌਤਾ ਹੋਇਆ ਸੀ 1947 ਤੋਂ ਬਾਅਦ, ਤੇ ਉਹ ਗੱਲ ਤੁਸੀਂ ਮਤਲਬ ਉਹਦੇ ਅਨੁਸਾਰ ਚੱਲਣਾ ਚਾਹੀਦਾ ਕਸ਼ਮੀਰ ਦੇ ਵਿੱਚ। ਹੁਣ ਜਿਹੜਾ ਕਸ਼ਮੀਰ ਦੇ ਮੁਸਲਮਾਨ ਆਗੂ ਨੇ ਜਾਂ ਕਸ਼ਮੀਰੀ ਆਗੂ ਨੇ, ਮੁਸਲਮਾਨ ਤਾਂ ਚਲੋ ਵੱਖਰੀ ਗੱਲ ਹੈ, ਕਸ਼ਮੀਰ ਦੇ ਆਗੂ ਜਿਹੜੇ ਨੇ ਉਹ ਆਪਦਾ ਇਹ ਦਲੀਲ ਦੇ ਰਹੇ ਸੀ ਕਿ 370 ਜਾਂ ਜਿਹੜੀ ਵੀ ਧਾਰਾ ਦੇ ਨਾਲ ਸਾਨੂੰ ਉੱਥੇ ਸਪੈਸ਼ਲ ਵਿਸ਼ੇਸ਼ ਅਧਿਕਾਰ ਮਿਲਿਆ ਹੋਇਆ, ਉਹ ਇਸੇ ਮੁਲਕ ਦੇ ਹੁਕਮਰਾਨਾਂ ਦੇ ਨਾਲ ਡਾਇਲੌਗ ਚੋਂ ਮਿਲਿਆ ਹੋਇਆ ਵਾ ਤੇ ਉਹਦੇ ਹਿਸਾਬ ਨਾਲ। ਪਰ ਰਜਤ ਸ਼ਰਮਾ ਪੂਰੇ ਹਿੰਦੂ ਰਾਸ਼ਟਰ ਦਾ ਇੱਕ ਮਾਊਥਪੀਸ ਬਣ ਕੇ ਉੱਥੇ ਜਦੋਂ ਹੱਸ ਕੇ ਬੋਲਿਆ ਨਾ कि आप भूल रहे हैं अब वो नहीं, अब मोदी है, अब भूल रहे हैं कि वो 1947 के बाद वाला जमाना नहीं। ਹੁਣ ਜਦੋਂ ਆਹ ਸਾਡੇ ਸਰਦਾਰ ਹਰਜਿੰਦਰ ਸਿੰਘ ਧਾਮੀ, ਮਾਫ ਕਰਨਾ ਦਲ ਖਾਲਸਾ ਦੇ ਪ੍ਰਧਾਨ ਰਹੇ ਆ ਸਰਦਾਰ ਹਰਚਰਨਜੀਤ ਸਿੰਘ ਧਾਮੀ, ਉਹਨਾਂ ਦਾ ਕਜ਼ਨ ਬ੍ਰਦਰ, ਤੇ ਚੰਗਾ ਪੰਥਕ ਪਰਿਵਾਰ ਆ, ਪਰ ਅੱਜ ਕੱਲ ਬਾਦਲ ਦਲ ਦੇ ਰਾਹੀਂ ਭਾਰਤੀ ਮੁੱਖ ਧਾਰਾ ਨੂੰ ਜਿਵੇਂ ਸੇਵਾ ਕਰ ਰਹੇ ਨੇ ਇਹ ਸਾਰੇ, ਤੋਂ ਉੱਥੇ ਸਰਦਾਰ ਹਰਜਿੰਦਰ ਸਿੰਘ ਧਾਮੀ ਜਾਂ ਸ਼੍ਰੋਮਣੀ ਕਮੇਟੀ ਦੇ ਵਿੱਚ ਉੱਥੇ ਚੀਕਾਂ ਜਿਹੀਆਂ ਮਾਰਦੇ ਸੀ ਸਾਰੇ ਸੰਸਦ, ਉੱਥੇ ਸੱਦਿਆ ਸੀ ਇਹਨਾਂ ਨੇ ਇਜਲਾਸ ਬਈ ਨਹਿਰੂ ਤਾਰਾ ਸਿੰਘ ਪੈਕਟ, ਤੇ ਜੇ ਇਹ ਰਜਤ ਸ਼ਰਮਾ ਦੇ ਦਰਬਾਰ 'ਚ ਪੇਸ਼ ਹੋ ਜਾਣ ਆਪ ਕੀ ਅਦਾਲਤ 'ਚ, ਉਹਨੇ ਇਹੀ ਕਹਿਣਾ ਵੀ ਕਿਹੜੇ ਤੁਸੀਂ ਨਹਿਰੂ ਤਾਰਾ ਸਿੰਘ ਪੈਕਟ ਦੀਆਂ ਗੱਲਾਂ ਕਰਦੇ ਹੋ, ਹੁਣ ਮੋਦੀ ਹੁਣਾਂ ਦਾ, ਅਮਿਤ ਸ਼ਾਹ ਹੁਣਾਂ ਦਾ ਜ਼ਮਾਨਾ, ਡੁਭਾਨ ਹੁਣਾਂ ਦਾ ਜ਼ਮਾਨਾ, ਹੁਣ ਕੋਈ ਨਹਿਰੂ ਤਾਰਾ ਸਿੰਘ ਪੈਕਟ ਨਹੀਂ। ਹੁਣ ਤਾਂ ਜਿਵੇਂ ਹਿੰਦੂਆਂ ਦੇ ਮੰਦਰਾਂ ਦੇ ਅਸੀਂ ਮੈਂਬਰ ਨਾਮਜ਼ਦ ਕਰ ਦਿੰਦੇ ਹਾਂ, ਅਸੀਂ ਆਪਣੀ ਮਰਜ਼ੀ ਦੇ ਜਿਹੜੇ ਸਾਡੇ, ਉਹ ਜਿਵੇਂ ਇੱਕ ਪਿੱਛੇ ਜੇ ਤਾਰਾ ਸਿੰਘ ਸੀ ਸ਼ਾਇਦ ਉਹਦਾ ਨਾਮ, ਹਜੂਰ ਸਾਹਿਬ ਤਖਤ ਦੇ ਜਿਹੜਾ ਸੀਗਾ ਪ੍ਰਬੰਧਕੀ ਬੋਰਡ, ਉਹਦੇ 35-40 ਮਤਲਬ ਉਹਦੇ ਆਹ ਮੁਦਰਾ ਦੂਜੀਆਂ ਪਾਏ ਹੋਏ ਛਾਪਾਂ ਛੱਲੇ, ਉਹ ਜਿਵੇਂ ਪਿੰਡਾਂ 'ਚ ਲੰਡੂ ਬੰਦੇ ਹੁੰਦੇ ਆ ਪਿੰਡਾਂ ਦੇ ਮੋੜ ਤੇ ਬੈਠੇ ਹੋਏ, ਉਹਦਾ ਦਾ ਉਹ ਹਿਸਾਬ ਕਿਤਾਬ ਉਹਦਾ ਬਣਿਆ ਹੋਇਆ, ਤਾੜਾ ਕੇਸ ਦੇ ਰੰਗ ਬਿਰੰਗੀਆਂ ਜਿਹੀਆਂ ਪੱਗਾਂ ਸੁਰਮੇ ਸਰਮੇ ਪਾਏ ਹੋਏ ਬਦਮਾਸ਼ ਬੰਦੇ, ਉਹ ਪਤਾ ਨਹੀਂ ਕੀ ਹਿਸਾਬ ਕਿਤਾਬ ਸੀਗਾ ਜਮੂਰਾ ਜਿਹਾ। ਉਹ ਉਦਾਂ ਦਾ ਸਿੱਖ ਸਾਡੇ ਇੱਥੇ ਫਿਰ ਸ਼੍ਰੋਮਣੀ ਕਮੇਟੀ 'ਚ ਬਾੜੇ ਜਾ ਸਕਦੇ ਆ। ਸ਼੍ਰੋਮਣੀ ਕਮੇਟੀ ਦਾ ਸਾਰਾ ਭੰਗ ਕਰਕੇ ਬੋਰਡ ਬਣਾ ਦੇਣਗੇ, ਤੇ ਬੋਰਡ ਬਣਾ ਕੇ ਕਹਿ ਦੇਣਗੇ ਕਿ ਲਓ ਜੀ ਇਹ ਤੁਹਾਡੀ ਅੰਤਰੰਗ ਕਮੇਟੀ, ਇਹਦੇ ਚੋਂ ਕੱਢਤੀ, ਇਹ ਤੁਹਾਡੇ ਜਥੇਦਾਰ ਥਾਪਿਆ ਕਰੋ, ਤੇ ਸ਼ੰਕਰਾਚਾਰੀਆ ਵਰਗੇ ਕੋਈ ਰੋਡ ਭੋੜ ਨੂੰ ਜਥੇਦਾਰ ਥਾਪ ਦੇਣਗੇ, ਪੇਟੀ ਚੱਲੂ। ਇਹ ਸਾਰੀਆਂ ਗੱਲਾਂ ਮੈਂ ਕਿਉਂ ਦੱਸ ਰਿਹਾ, ਮੇਰਾ ਕਹਿਣ ਤੋਂ ਭਾਵ ਇਹ ਹੈਗਾ ਕਿ ਜਿਹੜੇ ਦੁਸ਼ਮਣ ਦਾ ਤੁਹਾਡਾ ਵਾਹ ਪਿਆ ਹੋਇਆ ਉਹਦੀਆਂ ਦਿੱਤੀਆਂ ਹੋਈਆਂ ਸਹੂਲਤਾਂ ਸੰਸਥਾਵਾਂ, ਉਹ ਤੁਸੀਂ ਸੰਘਰਸ਼ ਕਰਕੇ ਪੂਰਾ ਲੜ ਕੇ ਜਿਹੜੀ ਚੀਜ਼ ਲਈ ਹੁੰਦੀ ਹੈ, ਅਗਲੇ ਜੇ ਚਾਹੁਣ ਤਾਂ 1 ਸਕਿੰਟ 'ਚ ਰਗੜ ਛੱਡਦੇ ਆ। ਜਦੋਂ ਆਪਣੇ ਮੋਦੀ ਨੇ ਕਾਲੇ ਕਾਨੂੰਨ ਬਣਾਏ ਨੇ, ਉਹਦੇ ਅਨੁਸਾਰ ਇਹੀ ਸੀ ਨਾ ਸਾਰੇ ਪਿੱਟਦੇ ਵੀ ਯਾਰ ਇੱਕ ਕਾਗਜ਼ ਤੇ ਵਰ ਕੇ ਦੇਖ ਤੇ 2 ਲਾਈਨਾਂ 'ਚ ਰੀੜ ਕੇ ਸਾਰੀਆਂ ਜ਼ਮੀਨਾਂ ਅਗਲੇ ਸਾਤੋਂ ਖੋਹ ਸਕਦੇ। ਸੋ ਇਸ ਮੁਲਕ ਦੇ ਵਿੱਚ ਇਸ ਦੁਸ਼ਮਣ ਦੀ ਤੁਸੀਂ ਜਿੰਨਾ ਟਾਈਮ ਅਸਲੀਅਤ ਨਹੀਂ ਪਛਾਣਦੇ ਵੀ ਉਹ ਖੜਾ ਕਿੱਥੇ, ਉਹ ਤੁਹਾਡੀ ਜਿਵੇਂ ਸਾਡੇ ਮੁਹਾਵਰਾ ਵੀ ਉਹ ਫਿਰ ਨੱਥ ਕਢਾਉਣ ਨੂੰ, ਉਹ ਫਿਰ ਨੱਕ ਵਢਾਉਣ ਨੂੰ, ਉਹ ਕਹਿੰਦਾ ਮੈਂ ਤੇਰਾ ਨੱਥ ਹੀ ਵੜਾ, ਨੱਥ ਨੂੰ ਕਢਾ ਦੇ, ਉਹ ਕਹਿੰਦਾ ਤੇਰਾ ਨੱਕ ਹੀ ਨਹੀਂ ਰਹਿਣ ਦੇਣਾ। ਸੋ ਇਹ ਕੌਮ, ਸਿੱਖ ਕੌਮ ਜਿੰਨਾ ਟਾਈਮ ਇਹ ਹਕੀਕਤ ਨੂੰ ਨਹੀਂ ਸਮਝਦੀ ਕਿ ਸਾਡੇ ਨਿੱਕੇ ਨਿੱਕੇ ਥਾਵਾਂ ਤੇ ਜ਼ੋਰ ਲਵਾ ਕੇ ਦੱਸੋ, ਆ ਕਿੱਡੀ ਕੁ ਗੱਲ ਆ ਵੀ ਤੁਸੀਂ ਜੀ ਸ਼੍ਰੋਮਣੀ ਕਮੇਟੀ ਵਾਲਿਓ ਪੀਟੀਸੀ ਨੂੰ ਅਧਿਕਾਰ ਦਿੱਤੇ ਹੋਏ ਨੇ ਨਾ, ਤੇ ਅਸੀਂ ਤਾਂ ਫਿਰ ਐਂ ਕਰਾਂਗੇ ਐਂ ਕਰਾਂਗੇ। ਇਹ ਤਾਂ ਸਾਡੇ ਪੰਥ ਦਾ, ਸਾਡੀ ਸ਼੍ਰੋਮਣੀ ਕਮੇਟੀ ਦਾ ਅੰਦਰੂਨੀ ਮਸਲਾ ਹੈ, ਤੇ ਜਥੇਦਾਰ ਅਕਾਲ ਤਖਤ ਨੇ ਗੱਲ ਕਹੀ ਹੋਈ ਸੀ, ਇਹ ਨਹੀਂ ਸੀ ਕਰਦੇ ਖਾਲਸਾ ਪੰਥ ਅੰਦਰੂਨੀ ਲੜਾਈ ਚੱਲਦੀ ਸੀ। ਜੇ ਕਿਤੇ ਬੰਦੇ ਦੇ ਪੁੱਤ ਹੁੰਦੇ ਸੁਖਬੀਰ ਬਾਦਲ ਹੁਣੀ, ਆਪ ਹੀ ਕਹਿ ਦਿੰਦਾ ਇੱਥੇ ਆ ਕੇ ਬਈ ਸਾਡੇ ਪਰਿਵਾਰ ਨੇ ਬਥੇਰੇ ਨੋਟ ਛਾਪ ਲਏ, ਅਸੀਂ ਸਾਰਾ ਕੁਝ ਆ ਛੱਡਦੇ ਆ, ਬਣਾਇਆ ਬਣਾਇਆ ਤਾਮ ਝਾਮ, ਉਹਨਾਂ ਹੀ ਤਨਖਾਹਾਂ ਤੇ ਉਹੀ ਸਾਰੇ ਬੰਦੇ ਜਿਹੜੇ ਪੀਟੀਸੀ ਲਈ ਕੰਮ ਕਰਦੇ ਸੀ ਉਹੀ ਕਰਦੇ ਰਹਿਣਗੇ।
ਅਸੀਂ ਬਥੇਰਾ ਨੋਟ ਛਾਪ ਲਿਆ। ਉਹ ਜਿਹੜਾ ਉਹ ਨਰੈਣ ਨੂਰਨ ਜਾਂ ਰਵਿੰਦਰ ਤੇ ਆਹ ਸੁਖਬੀਰ ਬਾਦਲ ਆ, ਇਹਨਾਂ ਨੂੰ ਤਾਂ ਸਰੂਪੇ ਮਿੰਟ ਚ ਪਾ ਕੇ ਹਰਜਿੰਦਰ ਸਿੰਘ ਧਾਮੀ ਉਹਨਾਂ ਨਿਹਾਲ ਕਰ ਦੇਣਾ ਸੀ। ਕੌਮ ਦੀ ਬੜੀ ਵੱਡੀ ਸੇਵਾ ਕੀਤੀ ਹੈ, ਪਰ ਇੱਕ ਬੇਕਾਰ ਲੜਾਈ ਕੌਮ ਦੇ ਗਲ ਪਾਈ ਜਾ ਰਹੀ ਆ। ਹੁਣ ਉਹ ਕਹਿੰਦੇ ਜੀ ਅਸੀਂ ਰਾਸ਼ਟਰਪਤੀ ਤੱਕ ਜਾਵਾਂਗੇ। ਕਾਹਨੂੰ ਰਾਸ਼ਟਰਪਤੀ ਕਦੇ ਦੇਖਿਆ? ਅੱਗੇ ਤੁਸੀਂ ਗਏ ਸੀ, ਕਹਿੰਦੇ ਜੀ ਉਹਦੇ ਹੁਣ ਜਿਹੜਾ ਉਹਨੂੰ ਗਾਲਾਂ ਕੱਢੀ ਜਾਂਦੇ ਹੋ ਤੁਸੀਂ ਕੇਜਰੀਵਾਲ ਨੂੰ ਜਾਂ ਭਗਵੰਤ ਮਾਨ ਨੂੰ। ਕੇਜਰੀਵਾਲ ਕੋਲੇ ਵੀ ਗਏ ਸੀ ਇੱਕ ਵਾਰੀ, ਜਦੋਂ ਭਾਈ ਦਵਿੰਦਰਪਾਲ ਸਿੰਘ ਭੁੱਲਰ ਵਾਲਾ ਮਸਲਾ ਸੀ, ਉਹਨੇ ਮੀਂਹ ਪੈਂਦੇ ਚ ਬਾਹਰ ਖੜੇ ਰਹੇ, ਉਹਨੇ ਗੱਲ ਨਹੀਂ ਸੁਣੀ। ਤੇ ਜੇ ਮੋਦੀ ਕੋਲੇ, ਰਾਸ਼ਟਰਪਤੀ ਕੋਲੇ, ਕਿਸੇ ਕੋਲੇ ਹੋਰ ਜਾਂਦੇ ਹੋ, ਉਹ ਤੁਹਾਨੂੰ ਪੁੱਛਦਾ ਨਹੀਂ। ਕਿਉਂਕਿ ਹੁਣ ਅਸਲੀ ਗੱਲ ਤਾਂ ਹੈਗੀ ਆ ਕਿ ਯਾਰੀ ਲੱਗੀ ਤੋਂ ਲਵਾਏ ਸੀਗੇ, ਤਾਕਤੇ ਟੁੱਟੀ ਤੋਂ ਜਗਾਠ ਪੱਟ ਲਈ। ਹੁਣ ਬਾਦਲ ਪਰਿਵਾਰ ਦਾ ਮੋਦੀ ਹੁਣਾਂ ਦਾ ਨਾਲ ਜਿਹੜਾ ਤੜੰਗ ਫੜੰਗ ਹੋਇਆ ਹੋਇਆ, ਉਹਦੇ ਕਰਕੇ ਉਹਨਾਂ ਨੇ, ਉਹ ਕਹਿੰਦੇ ਸਾਨੂੰ ਉਨੇ ਕੁ ਬੰਦੇ ਬਥੇਰੇ ਟੱਕਰ ਗਏ ਜਿਹੜੇ ਉਹ ਮਨਜਿੰਦਰ ਸਿੰਘ ਸਰਸੇ ਵਰਗੇ ਆ, ਵੀ ਸਾਨੂੰ ਹੁਣ ਬਾਦਲਕਿਆਂ ਦੀ ਲੋੜ ਨਹੀਂ। ਤੋਂ ਜਿਹੜਾ ਹਿਸਾਬ ਕਿਤਾਬ ਇਹ ਬਣਿਆ ਹੋਇਆ, ਇਹਦੇ ਵਿੱਚ ਐਵੇਂ ਉਸ ਸਿਸਟਮ ਦੀਆਂ ਲਿਲਕੜੀਆਂ ਕੱਢਣੀਆਂ ਜਿਹੜਾ ਸਿਸਟਮ ਤੁਹਾਨੂੰ ਮਕਾਉਣ ਨੂੰ ਫਿਰਦਾ, ਤੇ ਕਹਿਣਾ ਜੀ ਹੋਰ ਡੈਮੋਕ੍ਰੇਸੀ 'ਚ ਕੀ ਕਰੀਏ। ਡੈਮੋਕ੍ਰੇਸੀ ਦੇ ਵਿੱਚ ਜੋ ਜੁੱਤੀਆਂ ਨੇ ਉਹ ਮਿਲਦੀਆਂ ਹੁੰਦੀਆਂ ਨੇ, ਉਹ ਘੱਟ ਗਿਣਤੀਆਂ ਦੇ ਪੈਂਦੀਆਂ ਹੁੰਦੀਆਂ ਨੇ, ਤੇ ਉਹ ਪੈ ਰਹੀਆਂ। ਉਹ ਸਾਡੇ ਕੱਲਿਆਂ ਦੇ ਨਹੀਂ, ਉਹ ਸਾਰੇ ਭਾਰਤੀ ਘੱਟ ਗਿਣਤੀਆਂ ਦੇ ਪੈ ਰਹੀਆਂ ਨੇ। ਪਹਿਲਾਂ ਤਾਂ ਸਿੱਖਾਂ ਨੂੰ ਲਾਮਬੰਦ ਕਰਕੇ ਅਕਾਲ ਤਖਤ ਸਾਹਿਬ ਦੇ ਝੰਡੇ ਹੇਠ ਕੌਮ ਦੀ ਲੜਾਈ ਲੜਨ ਦਾ ਜਿਹੜਾ ਨਿਸ਼ਚਾ ਕਰਨਾ ਚਾਹੀਦਾ ਸੀ। ਜਿਹੜਾ ਅਸਲ ਵਿੱਚ ਕੰਮ ਇਹਨਾਂ ਨੇ ਕਰਨਾ ਸੀ, ਉਹ ਭਾਈ ਦਲਜੀਤ ਸਿੰਘ ਬਿੱਟੂ ਤੇ ਹੋਰ ਸਾਥੀ ਰਲ ਕੇ ਅੱਜ ਤੇ ਚੰਡੀਗੜ੍ਹ, ਮਾਫ ਕਰਨਾ, ਆਪਣੇ ਕੇਸਗੜ੍ਹ ਸਾਹਿਬ ਉਹਨਾਂ ਨੇ ਇਕੱਠ ਰੱਖਿਆ ਹੋਵੇ। ਹੁਣ ਇਹਨਾਂ ਨੇ ਸਾਡਾ ਜ਼ੋਰ ਕੌਮ ਦਾ ਦੂਜੇ ਪਾਸੇ ਨੂੰ ਲਗਾਉਣਾ, ਬਾਦਲ ਪਰਿਵਾਰ ਨੂੰ ਬਚਾਉਣ ਲਈ, ਪੀਟੀਸੀ ਨੂੰ ਬਚਾਉਣ ਲਈ, ਵੀ ਅਕਾਲ ਤਖਤ ਤੋਂ ਜੀ ਅਸੀਂ ਮੋਰਚਾ ਕਰਾਂਗੇ। ਜਿਹੜਾ ਐਸਜੀਪੀਸੀ ਨੂੰ ਜਿਹੜਾ ਇਹਨਾਂ ਨੇ ਅਮੈਂਡਮੈਂਟ ਕਰਨ ਵਾਲਾ ਕੰਮ ਕੀਤਾ, ਲੜਾਈ ਤਾਂ ਠੀਕ ਆ, ਇਹ ਉਹਦਾ ਗਲਤ ਆ ਭਗਵੰਤ ਮਾਨ ਦਾ ਕੰਮ। ਪਰ ਭਗਵੰਤ ਮਾਨ ਹੁਣਾਂ ਨੇ, ਦਿੱਲੀ ਵਾਲਿਆਂ ਨੇ, ਮੁਲਕ ਦੇ ਸਿਸਟਮ ਨੇ ਤੇ ਬਾਦਲ ਪਰਿਵਾਰ ਨੇ ਕੌਮ ਦੇ ਜਿਨ੍ਹਾਂ ਮੁੱਦਿਆਂ ਤੇ ਕੌਮ ਦੀ ਹੋਂਦ ਹਸਤੀ ਲਈ ਲੜਾਈ ਲੜਨੀ ਸੀ, ਸਾਨੂੰ ਕਿਸੇ ਪਾਸੇ ਹੋਰ ਲਾਇਆ ਜਾ ਰਿਹਾ। ਇਹ ਇੱਕ ਬੜਾ ਕਟੱਡਾ ਜਿਹਾ ਕੰਮ ਹੁੰਦਾ ਦੁਸ਼ਮਣ ਦਾ। ਜਿਵੇਂ ਜਦੋਂ ਖਾਲਿਸਤਾਨ ਦਾ ਖਾੜਕੂ ਸੰਘਰਸ਼ ਜੋਬਨ ਤੇ ਸੀ, ਉਹਨਾਂ ਦਿਨਾਂ 'ਚ ਸਾਡੇ 'ਚ ਸਕੂੰਦਰ ਛੱਡਤੀ ਵੀ ਰਾਗਮਾਲਾ ਬਾਣੀ ਹੈਗੀ ਕਿ ਨਹੀਂ। 1990-91 ਦੇ ਮੈਂ ਅਖਬਾਰ ਜਦੋਂ ਦੇਖਦਾ ਹੁੰਦਾ ਬੜੀ ਸ਼ਰਮ ਆਉਂਦੀ ਆ। ਜਿਨ੍ਹਾਂ ਦਿਨਾਂ 'ਚ ਅਸੀਂ ਕੌਮ ਦੇ ਦੁਸ਼ਮਣਾਂ ਦੇ ਆਹੂ ਲਾਹ ਰਹੇ ਸੀ, ਉਹਨਾਂ ਦਿਨਾਂ 'ਚ ਸਾਡੀ ਕੌਮ ਦੇ ਲੜੂ ਬੰਦੇ ਉੱਠ ਕੇ ਇਸ ਗੱਲ ਤੇ ਲੜ ਰਹੇ ਸੀਗੇ ਵੀ ਰਾਗਮਾਲਾ ਬਾਣੀ ਹੈਗੀ ਕਿ ਨਹੀਂ। ਇਹਨਾਂ ਮਸਲਿਆਂ ਦੀ ਤਾਂ ਲੋੜ ਹੀ ਨਹੀਂ ਜਦੋਂ ਆਪਾਂ ਦੁਸ਼ਮਣ ਨਾਲ ਲੜ ਰਹੇ ਹਾਂ। ਇਹਨਾਂ ਦਿਨਾਂ ਵਿੱਚ ਵੀ ਉਹੀ ਆ ਵੀ ਸਾਡੀ ਕੌਮ ਦੀ ਹੋਂਦ ਹਸਤੀ ਤੇ ਸਵਾਲ ਨੇ। ਸਾਡੇ ਕਿਤੇ ਭਾਈ ਨਿੱਜਰ ਨੂੰ, ਕਿਤੇ ਭਾਈ ਪੰਜਵੜ ਨੂੰ, ਕਦੇ ਕਿਸੇ ਹੋਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਦੁਸ਼ਮਣ ਵੱਲੋਂ। ਦੁਸ਼ਮਣ ਸਾਡੀ ਕੌਮ ਦੇ ਇੰਟੈਲੈਕਚੁਅਲ ਮਾਈਂਡ ਨੂੰ ਆਪਦੇ ਹੱਕ 'ਚ ਭੁਗਤਾ ਰਿਹਾ, ਸਾਡੇ ਨਿਆਣਿਆਂ ਦਾ ਭਗਵਾਂਕਰਨ ਕੀਤਾ ਜਾ ਰਿਹਾ, ਤੇ ਹਿੰਦੂਪੁਣਾ ਸਾਡੇ ਅੰਦਰ ਧੁੱਸ ਦੇ ਦੇ ਕੇ ਵੜ ਰਿਹਾ। ਤੇ ਜੰਗ ਤਾਂ ਇਸ ਮੌਕੇ ਇਹ ਹੋਣੀ ਚਾਹੀਦੀ ਆ ਕਿ ਖਾਲਸੇ ਨੇ ਆਪਦੀ ਹੋਂਦ ਹਸਤੀ ਦੀ ਲੜਾਈ ਲੜਨੀ। ਤੇ ਸਾਨੂੰ ਤੋਰਿਆ ਕਿੱਧਰ ਨੂੰ ਜਾ ਰਿਹਾ? ਆਜੋ ਜੀ ਆਪਾਂ ਪੀਟੀਸੀ ਬਚਾਈਏ, ਆਜੋ ਆਪਾਂ ਸੁਖਬੀਰ ਬਾਦਲ ਬਚਾਈਏ, ਕੋਈ ਹੋਰ ਮਸਲੇ ਨੇ ਉਹਨਾਂ 'ਚ। ਸੋ ਅਸਲੀ ਲੜਾਈ ਜਿਹੜੀ ਆ ਉਸ ਪਾਸੇ ਨੂੰ ਜਿੰਨਾ ਟਾਈਮ ਕੌਮ ਨਹੀਂ ਜਾਂਦੀ, ਗੱਲ ਨਹੀਂ ਬਣਨੀ। ਹਾਂ, ਭਾਈ ਹਰਦੀਪ ਸਿੰਘ ਨਿੱਜਰ ਵਰਗੇ ਬੈਠੇ, ਉਹਨਾਂ ਨੂੰ ਕੈਨੇਡਾ 'ਚ ਵੀ ਚੁੱਭਦੇ ਆ, ਤੇ ਉਹ ਉਸੇ ਸੋਚ ਵਾਲੇ ਇੱਥੇ ਵੀ ਚੁੱਭਦੇ ਆ, ਸਾਰੇ ਸੰਸਾਰ ਚੁੱਭਦੇ। ਵਧੀਆ ਹਿੰਦੂ, ਵਧੀਆ ਸਿੱਖ ਉਹ ਨੇ ਜਿਹੜੇ ਭਾਰਤ ਮਾਤਾ ਕੀ ਜੈ ਕਹਿੰਦੇ ਆ, ਜਿਹੜੇ ਸਿੱਖੀ ਅਤੇ ਸਿੱਖਾਂ ਉੱਤੇ ਹੋਣ ਵਾਲੇ ਹਮਲਿਆਂ ਮੌਕੇ ਦੜ ਵੱਟ ਕੇ ਚੱਡਿਆਂ 'ਚ ਪੂਛ ਲੈ ਕੇ ਬਹਿੰਦੇ ਆ। ਜਿਹੜਾ ਪੰਥ ਦੀ ਕੌਮ ਦੀ ਚੜ੍ਹਦੀ ਕਲਾ ਲਈ ਸੋਚਦਾ, ਉਹ ਇਹਨਾਂ ਨੂੰ ਰੜਕਦਾ। ਪਰ ਸਾਡਾ ਤਾਂ ਕੰਮ ਹੀ ਹੋਰ ਆ, ਜਿਉਣਾ ਅਣਖ ਨਾਲ ਤੇ ਮਰਨਾ ਧਰਮ ਲਈ। ਕਿਉਂਕਿ ਸਾਡੇ ਮਹਾਪੁਰਸ਼ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਹਿ ਗਏ ਆ ਬਈ ਜਿਹੜਾ ਜ਼ਮੀਰ ਦੀ ਮਰਨਾ ਨਾ, ਜ਼ਮੀਰ ਦਾ ਮਰਨਾ ਉਹ ਮੌਤ ਆ, ਯਕੀਨਨ ਮੌਤ। ਸਰੀਰ ਦਾ ਮਰਨਾ ਥੋੜੀ ਮੌਤ ਹੁੰਦੀ ਆ। ਤੋ ਜਿਹੜੀ ਅੱਜ ਚੜ੍ਹਾਈ, ਜਿਹੜੀ ਚੜ੍ਹਤ ਭਾਈ ਹਰਦੀਪ ਸਿੰਘ ਨਿੱਜਰ ਦੀ ਦੇਖੀ ਆ, ਸਾਡੀ ਕੌਮ ਦੇ ਵਿੱਚ ਹਜ਼ਾਰਾਂ ਲੱਖਾਂ ਨੂੰ ਹੋਰ ਪ੍ਰੇਰਨਾ ਮਿਲੀ ਹੋਣੀ ਆ ਵੀ ਏਦਾਂ ਮਰੀਏ। ਆਹੀ ਤਾਂ ਸਾਡੇ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਬਈ ਤੁਹਾਨੂੰ ਮੈਂ ਜਿਉਣਾ ਨਹੀਂ ਸਿਖਾਉਣਾ, ਤੁਹਾਨੂੰ ਮੈਂ ਮਰਨਾ ਸਿਖਾਉਣਾ, ਫਿਰ ਤੁਹਾਨੂੰ ਜਿਉਣਾ ਆਪੇ ਆ ਜੀ। ਤੋ ਜਿਹੜੀ ਸ਼ਾਨ ਦੇ ਨਾਲ ਭਾਈ ਹਰਦੀਪ ਸਿੰਘ ਨਿੱਜਰ ਜ਼ਿੰਦਗੀ ਜੀਵੇ, ਜਿਵੇਂ ਉਹਨਾਂ ਨੇ ਆਪਦਾ ਇਸ ਅੰਤਮ ਸਮੇਂ ਤੱਕ ਕੌਮ ਲਈ ਲੜਾਈ ਜਾਰੀ ਰੱਖੀ, ਤੇ ਅੱਜ ਉਹਨਾਂ ਦੇ ਜਾਣ ਮੌਕੇ ਜਿਸ ਤਰੀਕੇ ਨਾਲ ਖਾਲਿਸਤਾਨ ਦਾ ਝੰਡਾ ਬੁਲੰਦ ਹੋਇਆ, ਇਹ ਸੱਚੇ ਪਾਤਸ਼ਾਹ ਦਾ ਸ਼ੁਕਰ ਕਰਦੇ ਆਂ, ਅਰਦਾਸ ਕਰਦੇ ਆਂ ਕਿ ਸੱਚੇ ਪਾਤਸ਼ਾਹ ਸਾਨੂੰ ਇਸੇ ਤਰੀਕੇ ਨਾਲ ਚੜ੍ਹਦੀ ਕਲਾ ਵਾਲੇ ਸੂਰਮੇ ਬਖਸ਼ਦੇ ਰਹਿਣ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਸਾਨੂੰ ਬਖਸ਼ਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।